ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਨਿੱਕੀ ਜੀ ਇਹਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਸੁਣ ਰਹੇ ਹੋ, ਦੇਖ ਰਹੇ ਹੋ, ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਸੁਣ ਰਹੇ ਹੋ, ਘਰਾਂ ਦੇ ਵਿੱਚ ਰੇਡੀਓ ਸੈੱਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਅਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 272। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਮਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸ਼ੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਅੱਜ ਨਾਲ ਹੀ ਦੱਸ ਦਈਏ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਜਕਾਰਾ ਮੂਵਮੈਂਟ ਵਾਲਿਆਂ ਦੇ ਨਾਲ ਵੀ ਜਿਹੜੀ ਆਪਾਂ ਉਹ ਗੱਲਬਾਤ ਜਿਹੜੀ ਕਰਾਵਾਂਗੇ, ਜਿਹੜਾ ਉਹਨਾਂ ਦਾ ਜਲਦ ਹੀ ਇੱਕ ਕੈਂਪ ਲੱਗਣਾ ਆ। ਸੋ ਉਸ ਦੇ ਬਾਰੇ ਉਹ ਥੋੜ੍ਹੀ ਜਿਹੀ ਆਪਾਂ ਨੂੰ ਜਿਹੜੀ ਉਹ ਜਾਣਕਾਰੀ ਉਹ ਦੇਣਗੇ। ਸੋ ਉਸ ਤੋਂ ਪਹਿਲਾਂ ਜਿਹੜੇ ਹੁਣ ਆਪਾਂ ਖਬਰਾਂ ਦੇ ਵੱਲ ਜਿਹੜਾ ਖਬਰ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਟ੍ਰੇਡ ਵਾਰ ਆ ਉਸ ਨੂੰ ਲੈ ਕੇ ਜਿਹੜਾ ਉਹ ਬਣਿਆ ਪਿਆ ਆ। ਅਤੇ ਜਿਹੜਾ ਕਿਉਂਕਿ ਅੱਜ ਜਿਹੜਾ ਤੜਕੇ ਸਵੇਰੇ 12:01 ਤੋਂ ਚਾਈਨਾ ਦੇ ਜਿਹੜੇ ਹੋਰ ਉਤਪਾਦ ਦੇ ਉੱਤੇ ਆਲਰੇਡੀ ਜਿਹੜਾ ਟੈਰਿਫ ਲਾਉਣਾ ਉਹ ਸ਼ੁਰੂ ਹੋ ਚੁੱਕਾ ਹੈ ਅਮਰੀਕਾ ਵੱਲੋਂ, ਅਤੇ ਨਾਲ ਹੀ ਹੁਣ ਚਾਈਨਾ ਨੇ ਵੀ ਜਿਹੜਾ ਆ ਉਹ ਆਖ ਦਿੱਤਾ ਆ ਵੀ ਉਹ ਵੀ ਜਿਹੜੇ ਅਮਰੀਕਾ ਦਾ ਹੋਰ ਬਹੁਤ ਸਾਰਾ ਉਤਪਾਦ ਆ ਉਸ ਉੱਤੇ ਬਰਾਬਰ ਦਾ ਜਿਹੜਾ ਟੈਰਿਫ ਆ ਉਹ ਲਾਉਣ ਜਾ ਰਹੇ ਆ। ਅਤੇ ਨਾਲ ਹੀ ਜਿਹੜਾ ਚਾਈਨਾ ਨੇ ਇਹ ਬਿਆਨ ਦਿੱਤਾ ਹੈ ਵੀ ਅਮਰੀਕਾ ਨੇ ਜਿਹੜਾ ਆ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟ੍ਰੇਡ ਵਾਰ ਆ ਉਸ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਆ, ਕਿਉਂਕਿ ਪਹਿਲੀ ਜਿਹੜੀ ਆ ਟੈਰਿਫ ਲਾਉਣ ਦੀ ਗੱਲ ਆ ਉਹ ਅਮਰੀਕਾ ਵੱਲੋਂ ਹੋਈ ਸੀ, ਫਿਰ ਚਾਈਨਾ ਨੇ ਜਿਹੜਾ ਉਹ ਬਰਾਬਰ ਦਾ ਟੈਰਿਫ ਉਹਨਾਂ ਨੇ ਲਾਇਆ, ਫਿਰ ਉਸ ਤੋਂ ਬਾਅਦ ਅਮਰੀਕਾ ਨੇ ਹੋਰ ਟੈਰਿਫ ਲਾਏ ਅਤੇ ਹੁਣ ਚਾਈਨਾ ਨੇ ਵੀ ਜਿਹੜੇ ਟੈਰਿਫ ਲਾ ਦਿੱਤੇ ਆ। ਅਮਰੀਕਾ ਵਾਲੇ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਸੋਚ ਰਹੇ ਸੀਗੇ ਵੀ ਇੱਦਾਂ ਟੈਰਿਫ ਲਾਉਣ ਦੇ ਨਾਲ ਜਿਹੜਾ ਚਾਈਨਾ ਹੈ ਉਹ ਕਿਤੇ ਨਾ ਕਿਤੇ ਝੁਕੂਗਾ ਅਤੇ ਉਹ ਮੰਨ ਜਾਊਗਾ ਵੀ ਨਹੀਂ ਅਸੀਂ ਜਿਹੜਾ ਪਹਿਲੋਂ ਕਰਦੇ ਰਹੇ ਹਾਂ ਜਾਂ ਇਹ ਇੱਦਾਂ ਆ ਉਹ ਗਲਤ ਸੀਗਾ ਅਤੇ ਤੁਸੀਂ ਸਾਡੇ ਜਿਹੜੇ ਹੋਰ ਉਤਪਾਦਾਂ ਦੇ ਉੱਤੇ ਟੈਰਿਫ ਜਿਹੜਾ ਆ ਉਹ ਨਾ ਲਾਓ। ਪਰ ਜਿਹੜਾ ਰਾਈਟ ਨਾਓ ਚਾਈਨਾ ਆ, ਕਿਉਂਕਿ ਉਹਨਾਂ ਦੀ ਵਿਸ਼ਵ ਦੀ ਜਿਹੜੀ ਦੂਜੇ ਨੰਬਰ ਦੀ ਇਕੋਨਮੀ ਜਿਹੜੀ ਆ ਉਹ ਹੈਗੀ ਆ, ਸੋ ਉਹ ਜਿਹੜੇ ਇਸ ਟਾਈਮ ਪਿੱਛੇ ਜਿਹੜੇ ਆ ਉਹ ਨਹੀਂ ਹਟ ਰਹੇ ਅਤੇ ਉਹਦੇ ਨਾਲ ਇਹ ਹੋ ਰਿਹਾ ਆ ਵੀ ਜਿਹੜੇ ਟੈਰਿਫ ਵਾਰ ਜਿਹੜੀ ਆ ਉਹ ਇਸ ਟਾਈਮ ਪੂਰੀ ਚਰਨ ਸੀਮਾ 'ਤੇ ਪਹੁੰਚ ਚੁੱਕੀ ਹੋਈ ਹੈ। ਬਿਲਕੁਲ, ਜੇ ਸਿੰਪਲ ਜਿੱਦਾਂ ਭਾਸ਼ਾ ਦੇ ਵਿੱਚ ਦੱਸ ਦਈਏ ਵੀ 25% ਦੇ ਕਰੀਬ ਐਕਸਟਰਾ ਟੈਕਸ ਜਿਹੜਾ ਆ ਉਹ ਜਿਹੜੀਆਂ ਚਾਈਨਾ ਤੋਂ ਚੀਜ਼ਾਂ USA ਨੂੰ ਆ ਰਹੀਆਂ $34 ਬਿਲੀਅਨ ਦੀਆਂ ਉਹਨਾਂ ਦੇ ਉੱਤੇ ਲੱਗਣਾ ਅੱਜ ਤੋਂ ਸ਼ੁਰੂ ਹੋ ਗਿਆ ਹੈਗਾ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਚਾਈਨਾ ਦੇ ਮਿਨਿਸਟਰੀ ਆਫ ਕਾਮਰਸ ਜਿਹੜੇ ਆ ਉਹਨਾਂ ਨੇ ਡਿਕਲੇਅਰ ਕੀਤਾ ਆ ਵੀ ਇਹ ਇੱਕ ਤਰ੍ਹਾਂ ਨਾਲ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਲਾਰਜੈਸਟ ਟ੍ਰੇਡ ਵਾਰ ਹੈਗਾ ਆ, ਅਤੇ ਇਹਦੇ ਨਾਲ ਜਿਹੜਾ ਆ ਬਹੁਤ ਜ਼ਿਆਦਾ ਇਕੋਨਮੀਜ਼ ਨੂੰ ਫਰਕ ਪਊਗਾ, ਚਾਹੇ ਉਹ US ਦੀ ਇਕੋਨਮੀ ਆ ਚਾਹੇ ਚਾਈਨਾ ਨੂੰ ਤਾਂ ਹੋ ਸਕਦਾ ਬਹੁਤ ਜ਼ਿਆਦਾ ਜਿਹੜਾ ਇਹ ਫਰਕ ਪਵੇ। ਪਰ ਇਸੇ ਤਰ੍ਹਾਂ $34 ਬਿਲੀਅਨ ਦੀਆਂ ਚੀਜ਼ਾਂ ਜਿਹੜੀਆਂ USA ਤੋਂ ਚਾਈਨਾ ਨੂੰ ਜਾਂਦੀਆਂ ਉਹਨਾਂ ਨੇ ਵੀ ਉਹਦੇ ਉੱਤੇ ਟੈਕਸ ਕਾਫੀ ਲਾਇਆ ਹੈਗਾ, ਜਿਹਦੇ ਵਿੱਚ ਕਾਰਾਂ ਤੋਂ ਲੈ ਕੇ ਸੋਇਆਬੀਨ, ਬੀਫ ਅਤੇ ਹੋਰ ਬਹੁਤ ਸਾਰੇ ਜਿਹੜੇ ਐਗਰੀਕਲਚਰ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਇਹ ਟੈਕਸ ਲਾਇਆ ਗਿਆ ਹੈਗਾ। ਬਿਲਕੁਲ, ਇਹ ਜਿਹੜੇ ਚਾਈਨਾ ਨੇ ਇੱਕ ਹਿਸਾਬ ਦੇ ਨਾਲ ਬੜੇ ਸੋਚ ਸਮਝ ਕੇ ਜਿਹੜੇ ਪ੍ਰੋਡਕਟ ਲਿਸਟ ਤਿਆਰ ਕੀਤੀ, ਉਹਨਾਂ ਨੇ ਉਹ ਜਿਹੜੇ ਇੱਕ ਹਿਸਾਬ ਦੇ ਨਾਲ ਪ੍ਰੋਡਕਟ ਚੂਜ਼ ਕੀਤੇ ਆ ਜਿੱਥੇ ਰਾਸ਼ਟਰਪਤੀ ਟਰੰਪ ਵੋਟਾਂ ਦੇ ਵਿੱਚ ਜਿੱਤੇ ਆ। ਸੋ ਜਿੱਥੇ ਚੋਣਾਂ ਦੇ ਵਿੱਚ ਉਹ ਜਿੱਤੇ ਨੇ ਅਤੇ ਉਹ ਲੋਕ ਤੋਂ ਜਿਹੜੇ ਵਾਂਝੇ ਹੋਣਗੇ ਅਤੇ ਜਾਂ ਫਿਰ ਉਹਨਾਂ ਦਾ ਪ੍ਰੋਡਕਟ ਜਿਹੜਾ ਉਹ ਘੱਟ ਵਿਕੂਗਾ ਅਤੇ ਜਾਂ ਉਹ ਉਤਪਾਦ ਜਿਹੜਾ ਇੰਨਾ ਮਹਿੰਗਾ ਹੋਊਗਾ ਵੀ ਉਹਦੀ ਓਬਵੀਅਸਲੀ ਜਿਹੜੀ ਸਪਲਾਈ ਆ ਉਹ ਉਹਨਾਂ ਨੂੰ ਘਟਾਉਣੀ ਪਊਗੀ, ਡਿਮਾਂਡ ਜਿਹੜੀ ਉਹ ਘਟਾਉਣੀ ਪਊਗੀ, ਲੋਕਾਂ ਨੂੰ ਲੇ ਆਫ ਕਰਨਾ ਪਊਗਾ। ਤਾਂ ਉਹਦੇ ਨਾਲ ਜਿਹੜਾ ਰੋਸ ਆ ਉਹ ਦੋਨੋਂ ਪਾਸੇ ਇਹ ਇਕੱਲਾ ਅਮਰੀਕਾ ਦੇ ਨਾਗਰਿਕਾਂ ਦੇ ਨਾਲ ਨਹੀਂ, ਇਹ ਚਾਈਨਾ ਦੇ ਨਾਗਰਿਕਾਂ ਨੂੰ ਵੀ ਜਿਹੜਾ ਆ ਇਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਸਾਹਮਣਾ ਕਰਨਾ ਪੈਣਾ ਆ।
ਹੁਣ ਇਹੀ ਕੰਪਨੀਆਂ ਜਿਹੜੀਆਂ ਇਸ ਟਾਈਮ ਜਿਹੜਾ ਆਪਣਾ ਸਮਾਨ ਆ ਜਾਂ ਚਾਈਨਾ ਨੂੰ ਘੱਲ ਰਹੀਆਂ ਨੇ, ਜਿਹੜੇ ਅਮਰੀਕਾ ਵਾਲੀਆਂ ਆ, ਅਤੇ ਜਿਹੜੀਆਂ ਚਾਈਨਾ ਵਾਲੀਆਂ ਉਹ ਅਮਰੀਕਾ ਨੂੰ ਘੱਲ ਰਹੀਆਂ ਆ, ਉਹਨਾਂ ਨੂੰ ਹੁਣ ਨਵੀਆਂ ਮਾਰਕੀਟਸ ਜਿਹੜੀਆਂ ਲੱਭਣੀਆਂ ਪੈਣੀਆਂ, ਜਾਂ ਇੰਡੀਆ ਦੇ ਵਿੱਚ ਸਮਾਨ ਜਿਹੜਾ ਆ ਉਹ ਘੱਲਿਆ ਜਾਊਗਾ, ਹੋਰ ਜਿਹੜੀਆਂ ਕੰਟਰੀਜ਼ ਹੈਗੀਆਂ ਉਹਨਾਂ ਵੱਲ ਸਮਾਨ ਜਿਹੜਾ ਉਹ ਜ਼ਿਆਦਾ ਘੱਲਿਆ ਜਾਊਗਾ, ਕਿਉਂਕਿ ਕੋਈ ਵੀ ਜਾਣਾ ਆ ਉਹ ਆਪਣਾ ਸਹਿ ਕੇ ਤੇ ਕੋਈ ਵੀ ਰਾਜੀ ਨਹੀਂ ਹੈਗਾ। ਸੋ ਪਰ ਇਹ ਆ ਵੀ ਇਹਦੇ ਨਾਲ ਓਵਰਆਲ ਦੋਨਾਂ ਹੀ ਮੁਲਕਾਂ ਦੇ ਵਿੱਚ ਨੌਕਰੀਆਂ ਦੇ ਉੱਤੇ ਵੀ ਜਿਹੜਾ ਅਸਰ ਪਊਗਾ। ਇਹ ਤਾਂ ਹੁਣੇ ਅੱਜ ਜਿਹੜਾ ਇਹ ਸ਼ੁਰੂ ਹੋਇਆ ਹੈ, ਇਹ ਤਾਂ ਹੈ ਨਹੀਂ ਵੀ ਉਸੇ ਵੇਲੇ ਜਿਹੜਾ ਅਸਰ ਹੋਊਗਾ। ਇਸ ਦਾ ਅਸਰ ਕੁਛ ਕੁ ਹਫ਼ਤਿਆਂ ਦੇ ਵਿੱਚ ਜਾਂ ਕੁਛ ਕੁ ਦਿਨਾਂ 'ਚ ਜਾਂ ਮਹੀਨਿਆਂ ਦੇ ਵਿੱਚ ਜਿਹੜਾ ਹੈ ਉਸ ਦਾ ਅਸਰ ਦਿਖਣਾ ਜਿਹੜਾ ਉਹ ਪਤਾ ਲੱਗੂਗਾ। ਆਲਰੇਡੀ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਹੀ ਆ, ਹਾਰਲੇ ਡੇਵਿਡਸਨ ਦੀ ਖਬਰ ਦੱਸੀ ਸੀ, ਉਹ ਕਹਿੰਦੇ ਵੀ ਅਸੀਂ ਹੁਣ ਉਤਪਾਦ ਜਿਹੜਾ ਆਪਣਾ ਬਾਹਰ ਲੈ ਕੇ ਜਾਣਾ ਚਾਹੁੰਦੇ ਹਾਂ, ਜਿਹੜੀ ਮੈਨੂਫੈਕਚਰਿੰਗ ਆ। ਅਤੇ ਇੱਕ ਜਿਹੜੀ ਸਭ ਤੋਂ ਵੱਡੀ ਕਿੱਲਾ ਵਾਲੀ ਕੰਪਨੀ ਆ, ਉਹਨਾਂ ਦੇ ਕਈ ਜਿਹੜੇ ਇੰਪਲੋਈ ਆ ਉਹ ਲੇ ਆਫ ਹੋ ਗਏ ਆ। ਇੱਦਾਂ ਹੋਰ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਕੰਪਨੀਆਂ, ਉਹਨਾਂ ਉੱਤੇ ਜਿਹੜਾ ਇਸ ਦਾ ਕਾਫੀ ਭੈੜਾ ਜਿਹੜਾ ਅਸਰ ਆ ਉਹ ਪੈ ਰਿਹਾ। ਇਸੇ ਤਰੀਕੇ ਦੇ ਨਾਲ ਚਾਈਨਾ ਵਿੱਚ ਵੀ ਇੱਦਾਂ ਦਾ ਅਸਰ ਜਿਹੜਾ ਆ ਉਹ ਦਿਖ ਰਿਹਾ ਆ। ਹੁਣ ਇਹ ਹੁਣ ਜਿੱਦ ਇੱਕ ਹਿਸਾਬ ਦੇ ਨਾਲ ਹੋ ਗਈ ਹੈ ਦੋਨਾਂ ਮੁਲਕਾਂ ਦੀ, ਵੀ ਕੌਣ ਜਿਹੜਾ ਪਹਿਲੋਂ ਗੋਡੇ ਟੇਕੂਗਾ। ਜੀ ਬਿਲਕੁਲ। ਸੋ ਚਾਈਨਾ ਵਾਲੇ ਕਹਿੰਦੇ ਆ ਵੀ ਕਾਫੀ ਹਾਰਡ ਟਾਈਮ ਦੇ ਸਕਦੇ US ਦੀਆਂ ਪ੍ਰੋਡਕਟਸ ਨੂੰ, ਖਾਸ ਪੋਰਕ ਹੈਗਾ, ਸੂਰ ਦਾ ਮਾਸ ਜਿਹੜਾ USA ਤੋਂ ਬਹੁਤ ਵੱਡੀ ਗਿਣਤੀ 'ਚ ਚਾਈਨਾ ਨੂੰ ਜਾਂਦਾ ਆ। ਕਹਿੰਦੇ ਵੀ ਉਹ ਉੱਥੇ ਕਸਟਮ ਕਲੀਅਰ ਕਰਨ ਨੂੰ ਹੀ ਕਾਫੀ ਟਾਈਮ ਲਾ ਦੂਗੇ, ਅਤੇ ਉਹਦੇ ਨਾਲ ਕੀ ਹੋਊਗਾ ਵੀ ਜੇ ਉਹ ਚੰਗੇ ਤਰੀਕੇ ਨਾਲ ਰੈਫਰੀਜੀਰੇਸ਼ਨ ਨਹੀਂ ਹੋਈ ਤਾਂ ਉਹ ਜਿਹੜਾ ਕਸਟਮ ਦੇ ਏਰੀਏ 'ਚ ਉੱਥੇ ਖਰਾਬ ਹੋ ਜਾਊਗਾ, ਅਤੇ ਫਿਰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਇਸੇ ਤਰ੍ਹਾਂ ਮੈਕਸੀਕੋ ਦੇ ਨਾਲ ਵੀ ਜਿਹੜਾ ਟੈਰਿਫ ਉਹ ਵੀ ਸ਼ੁਰੂ ਹੋ ਗਿਆ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ। ਕੈਨੇਡਾ ਨੇ ਵੀ ਸ਼ੁਰੂ ਕੀਤਾ ਹੈ। ਹੁਣ ਇੱਕ ਤਰ੍ਹਾਂ ਨਾਲ ਪੂਰੀ ਤਰਥੱਲੀ ਮਚੀ ਹੋਈ ਆ ਦੁਨੀਆ ਦੇ ਵਿੱਚ। ਬਿਲਕੁਲ ਜੀ, ਪੂਰੀ ਦੇ ਪੂਰੀ ਜਿਹੜਾ ਇਸ ਟਾਈਮ ਰੌਲਾ ਰੱਪਾ ਚੱਲ ਰਿਹਾ। ਜਿਹੜੇ ਚਾਈਨਾ ਦੇ ਨਾਲ ਜੇ ਦੇਖਿਆ ਜਾਵੇ, ਉਹ ਬਹੁਤ ਹੀ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਹੇ ਨੇ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਜਿਹੜੀ ਇੱਥੇ ਜਿਹੜਾ ਟੂਰਿਜ਼ਮ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ, ਕਿਉਂਕਿ ਸਭ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਚਾਈਨੀਜ਼ ਟੂਰਿਸਟ ਆ, ਚਾਈਨਾ ਦੇ ਲੋਕ ਅਮਰੀਕਾ ਨੂੰ ਘੁੰਮਣ ਆਉਂਦੇ ਨੇ, ਦੇਖਣ ਆਉਂਦੇ ਨੇ, ਅਤੇ ਜਦੋਂ ਆਉਂਦਾ ਹੈ ਤਾਂ ਬੰਦਾ ਓਬਵੀਅਸਲੀ ਪੈਸੇ ਵੀ ਖਰਚਦਾ, ਸਮਾਨ ਵੀ ਖਰੀਦਦਾ, ਬਹੁਤ ਕੁਛ ਜਿਹੜਾ ਇੱਥੋਂ ਕਰਕੇ ਜਾਂਦੇ ਨੇ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਜਿਹੜੀ ਉੱਥੋਂ ਦੀ ਫੋਰਨ ਮਿਨਿਸਟਰੀ ਨੇ ਜਾਰੀ ਕੀਤੀ, ਕਹਿੰਦੇ ਵੀ ਜਿਹੜੇ ਵੀ ਉੱਥੇ ਜਾ ਰਹੇ ਆ ਧਿਆਨ ਰੱਖੋ, ਉੱਥੇ ਗੋਲੀਬਾਰੀ ਬਹੁਤ ਹੁੰਦੀ ਆ, ਰੋਬਰੀਆਂ ਬਹੁਤ ਹੁੰਦੀਆਂ ਆ, ਲੁੱਟਾਂ ਖੋਹਾਂ ਬਹੁਤ ਹੁੰਦੀਆਂ ਆ, ਮਰਡਰ ਰੇਟ ਜਿਹੜਾ ਉੱਥੇ ਇੱਕ ਹਿਸਾਬ ਨਾਲ ਵਧਿਆ ਹੋਇਆ ਆ। ਸੋ ਤੁਸੀਂ ਜਿਹੜਾ ਆ ਘੱਟ ਹੀ ਇੱਕ ਹਿਸਾਬ ਦੇ ਨਾਲ ਜਿਹੜਾ ਉੱਧਰ ਨੂੰ ਜਾਓ। ਸੋ ਚਾਈਨਾ ਵੀ ਇਸ ਟਾਈਮ ਚੌਂ ਛਫੇਰਿਓਂ ਜਿਹੜਾ ਹਮਲਾ ਆ ਅਮਰੀਕਾ ਦੇ ਉੱਤੇ ਜਿਹੜਾ ਕਰ ਰਿਹਾ ਆ। ਸੋ ਇਹ ਹੁਣ ਦੇਖਣਾ ਆ ਵੀ ਪਹਿਲੋਂ ਜਿਹੜਾ ਕੌਣ ਇਸ ਚੀਜ਼ ਦੇ ਵਿੱਚ ਜਿਹੜਾ ਆ ਉਹ ਕਹਿ ਲਓ ਵੀ ਉਸ ਨੂੰ ਨੁਕਸਾਨ ਜਿਹੜਾ ਹੋਊਗਾ ਜ਼ਿਆਦਾ, ਅਤੇ ਕੌਣ ਕਹੂਗਾ ਵੀ ਨਹੀਂ ਆਪਾਂ ਥੋੜ੍ਹਾ ਬਹੁਤਾ ਜਿਹੜਾ ਇਸ ਦੇ ਵਿੱਚ ਹੁਣ ਸੈਟਲਮੈਂਟ ਜਿਹੜੀ ਕਰੀਏ, ਕਿਉਂਕਿ ਇਹ ਦੋਨਾਂ ਮੁਲਕਾਂ ਦੀ ਜਿਹੜੀ ਇਹ ਟੈਰਿਫ ਵਾਰ ਆ, ਇਸ ਦਾ ਅਸਰ ਤਾਂ ਆਮ ਲੋਕਾਂ ਦੇ ਉੱਤੇ ਹੀ ਪੈਣਾ ਹੈ। ਜੀ ਬਿਲਕੁਲ। ਅਤੇ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਪਿਛਲੇ ਮਹੀਨੇ 2,13,000 ਜੋਬਾਂ ਜਿਹੜੀਆਂ ਆ ਹੋਰ ਰਿਕਾਰਡ ਤੋੜ ਹੋਈ ਹੈ ਉੱਦਾਂ ਵੀ ਜੀ। ਸੋ 4% ਦੇ ਕਰੀਬ ਅਨਪਲੋਇਮੈਂਟ ਰੇਟ ਹੈਗਾ, ਅਤੇ ਪਰ ਹਜੇ ਵੀ ਕਹਿੰਦੇ ਪਏ 6.7 ਮਿਲੀਅਨ ਜੋਬਸ ਜਿਹੜੀਆਂ ਆ ਉਹ ਅਨਫਿਲਡ ਆ। ਉਹਨਾਂ ਲਈ ਬੰਦੇ ਨਹੀਂ ਲੱਭ ਰਹੇ ਹਜੇ ਵੀ, ਜਿਹੜੇ ਕਿ ਟਰੱਕਿੰਗ ਇੰਡਸਟਰੀ 'ਚ ਆ, ਕੰਸਟਰਕਸ਼ਨ 'ਚ ਆ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੈਗੇ ਆ। ਇਹ ਜਿਹੜੇ ਫੀਲਡ ਹੈਗੇ ਇਹਨਾਂ ਦੇ ਵਿੱਚ ਕੰਮ ਕਰਨ ਦੇ ਲਈ ਜਿਹੜੇ ਬੰਦੇ ਆ ਉਹ ਨਹੀਂ ਲੱਭ ਰਹੇ US ਨੂੰ। ਸੋ ਇਸ ਕਰਕੇ ਹਜੇ ਇਕੋਨਮੀ ਪੂਰੀ ਤਰ੍ਹਾਂ ਸਟਰੋਂਗ ਆ, ਪਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਕਿੰਨਾ। ਇਹ ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਦੱਸਿਆ ਵੀ ਕੰਸਟਰਕਸ਼ਨ ਵਾਲੇ ਜਾਂ ਟਰੱਕਿੰਗ ਵਾਲੇ, ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਆਉਂਦੇ ਆ ਉਹ ਇਹ ਜੌਬਸ ਦੇ ਵੱਲ ਨੂੰ ਜਾਂਦੇ ਨੇ। ਸੋ ਇੱਥੋਂ ਇਹ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਆਪਾਂ ਬਾਟਮ ਲਾਈਨ ਜਿਹੜੀ ਦੇਖ ਸਕਦੇ ਹਾਂ ਵੀ ਮਾਈਗ੍ਰੈਂਟਸ ਦਾ ਜਾਂ ਆਉਣਾ ਘਟਿਆ ਹੋਇਆ ਆ, ਜਿਹਦੇ ਕਰਕੇ ਜਿਹੜੀਆਂ ਜੌਬਸ ਉਹ ਵੀ ਚੰਗੀ ਤਰੀਕੇ ਨਾਲ ਫਿਲ ਨਹੀਂ ਹੋ ਰਹੀਆਂ। ਐਗਰੀਕਲਚਰ ਵਾਲਿਆਂ ਨੂੰ ਪਤਾ ਆ, ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਉਹ ਡਾਇਰੈਕਟਲੀ ਜਿਹੜਾ ਇਸ ਦੇ ਨਾਲ ਜੁੜੇ ਹੋਏ ਨੇ ਖੇਤੀਬਾੜੀ ਦੇ ਨਾਲ, ਉਹਨਾਂ ਨੂੰ ਪਤਾ ਵੀ ਕਿੰਨੇ ਇਸ ਟਾਈਮ ਔਖੇ ਲੱਭ ਰਹੇ ਨੇ ਜਿਹੜੇ ਬੰਦੇ ਆ, ਜੇ ਉਹ ਟਰਾਈ ਵੀ ਕਰ ਰਹੇ ਆ। ਇੱਕ ਕਾਲਰ ਆਪਣੇ ਨਾਲ ਜੁੜੇ ਹਰਜੋਤ ਸਿੰਘ ਜੀ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਫਿਰ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਨੂੰ ਵਧਦੇ ਹਾਂ। ਅੰਮ੍ਰਿਤਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਅੰਮ੍ਰਿਤਪਾਲ ਜੀ ਜੀ, ਆਪਾਂ ਜਿਹੜੇ ਜੀ ਆਪਣੀ ਖਬਰ ਦੇ ਵੱਲ ਜਿਹੜਾ ਜੀ ਉਹ ਅੱਗੇ ਵਧਦੇ ਹਾਂ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਦੇ ਹਾਂ। ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ 2,13,000 ਜਿਹੜੀਆਂ ਨਵੀਆਂ ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਜੂਨ ਦੇ ਵਿੱਚ, ਰਿਕਾਰਡ ਤੋੜ ਆ। ਅਤੇ ਇਹ ਅੱਜ ਹੀ ਜਿਹੜਾ ਉੱਧਰ ਜਿਹੜਾ ਟਰੇਡ ਵਾਰ ਵਾਲਾ ਕੰਮ ਆ ਉਹ ਭਖਿਆ ਪਿਆ ਆ। ਸੋ ਦੇਖਦੇ ਹਾਂ ਵੀ ਇਸ ਦਾ ਜਿਹੜਾ ਨਤੀਜਾ, ਇਸ ਦਾ ਜਿਹੜਾ ਸਿੱਟਾ ਹੋਊਗਾ। ਉੱਦਾਂ ਓਵਰਆਲ ਸਟਾਕ ਮਾਰਕੀਟ ਦੇ ਵਿੱਚ ਕਹਿੰਦੇ ਚਾਈਨਾ ਦੀ ਵੀ ਅਤੇ ਅਮਰੀਕਾ ਦੀ ਦੋਨੋਂ ਹੀ ਤਾਂ ਨੂੰ ਗਈਆਂ। ਇਹ ਸਮਝ ਨਹੀਂ ਆਈ ਵੀ ਟਰੇਡ ਵਾਰ ਕਿੱਦਾਂ ਦੀ ਜਿਹੜੀ ਉਹ ਹੋਈ ਆ, ਜਿਹਦੇ
ਕਰਕੇ ਜਿਹੜੀਆਂ ਸਟਾਕ ਮਾਰਕੀਟਸ ਜਿਹੜੀਆਂ ਆ ਉਹ ਤਾਂ ਨੂੰ ਜਾ ਰਹੀਆਂ ਨੇ। ਜੀ ਬਿਲਕੁਲ। ਤੇ ਜੇ ਅਗਲੀਆਂ ਖਬਰ ਵੱਲ ਚੱਲੀਏ, ਜਿਹੜੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਰਾਜਕਰਮਵੀਰ ਸਿੰਘ ਜੀ ਫਸੇ ਹੋਏ ਸੀਗੇ ਥਾਈਲੈਂਡ ਦੇ ਵਿੱਚ, ਤੇ ਉਹਨਾਂ ਨੂੰ ਜਿਹੜੇ ਉੱਥੇ ਦੇ ਨੇਵੀ ਸੀਲਸ ਆ ਉਹ ਕੱਢਣ ਦੀ ਟਰਾਈ ਕਰ ਰਹੇ ਸੀ, ਤੇ ਉਹਨਾਂ ਦੀ ਕੰਡੀਸ਼ਨ ਬੜੀ ਬੁਰੀ ਚੱਲ ਰਹੀ ਹੈਗੀ ਆ। ਕਹਿੰਦੇ ਵੀ ਉੱਥੇ ਆਕਸੀਜਨ ਘਟਣ ਦੇ ਚਾਂਸ ਕਾਫੀ ਵਧੇ ਹੋਏ ਹੈਗੇ ਆ, ਤੇ ਇੱਕ ਨੇਵੀ ਸੀਲ ਜਿਹੜਾ ਆ ਉਹਦੀ ਮੌਤ ਵੀ ਹੋ ਗਈ ਆ, ਕਿਉਂਕਿ ਉਹ ਡਾਈਵ ਕਰਕੇ ਜਿਹੜਾ ਟਰਾਈ ਕਰ ਰਿਹਾ ਸੀ ਵੀ ਕਿਸ ਤਰ੍ਹਾਂ ਆਪਾਂ ਕੱਢ ਸਕਦੇ ਹੈਗੇ ਆ। ਤੇ ਉਹ ਕਹਿੰਦੇ ਕਾਫੀ ਐਕਸਪਰਟ ਨੇਵੀ ਸੀਲ ਸੀ, 30 ਸਮਥਿੰਗ ਏਜ ਦਾ, ਤੇ ਪਰ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਬਿਲਕੁਲ, ਆਕਸੀਜਨ ਦੀ ਘਾਟ ਕਰਕੇ ਜਿਹੜਾ ਉਹ ਟੈਂਕ ਲੈ ਕੇ ਗਿਆ ਸੀ, ਆਈ ਥਿੰਕ ਉਸ ਨੂੰ ਇਹ ਪਤਾ ਨਹੀਂ ਸੀਗਾ ਵੀ ਸਮਾਂ ਸ਼ਾਇਦ ਉਹਦੇ ਜਿਹੜਾ ਗੋਤਾ ਲਾਇਆ ਉਸ ਦੇ ਵਿੱਚ ਜ਼ਿਆਦਾ ਲੱਗਣਾ ਆ, ਪਰ ਉਹਦੇ ਚੱਲਦਿਆਂ ਜਿਹੜਾ ਉਸ ਨੂੰ ਕਾਫੀ ਕਹਿ ਲਓ ਵੀ ਆਕਸੀਜਨ ਦੀ ਘਾਟ ਕਰਕੇ ਵਿਚਾਰੇ ਦਾ ਸਾਹ ਘੁੱਟਣ ਕਰਕੇ ਜਿਹੜੀ ਇੱਕ ਹਿਸਾਬ ਦੇ ਨਾਲ ਸਾਹ ਨਾ ਆਉਣ ਕਰਕੇ ਜਿਹੜੀ ਉਸ ਦੀ ਮੌਤ ਹੋਈ ਆ। ਸੋ ਦੇਖੋ, ਇਹ ਐਕਸਪਰਟ ਨੇਵੀ ਸੀਲ ਦੇ ਨਾਲ ਇੱਦਾਂ ਹੋਇਆ ਆ, ਅਤੇ ਉਹ ਸੋਚ ਰਹੇ ਸੀ ਵੀ ਬੱਚਿਆਂ ਤੋਂ ਆਪਾਂ ਇਹ ਕੰਮ ਜਿਹੜਾ ਕਰਾ ਲਈਏ। ਕਾਫੀ ਜਿਹੜਾ ਇਸ ਟਾਈਮ ਖਤਰਨਾਕ ਜਿਹੜਾ ਹਾਲਾਤ ਬਣੇ ਪਏ ਆ। ਸਭ ਨੂੰ ਯਾਦ ਹੋਵੇਗਾ ਚਿਲੀ ਦੇ ਵਿੱਚ ਜਿਹੜੇ 69 ਦਿਨਾਂ ਦੇ ਲਈ ਕਈ ਜਿਹੜੇ ਮਾਈਨਰਸ ਆ, ਕੋਲ ਮਾਈਨਰਸ ਆ, ਉਹ ਫਸੇ ਰਹੇ ਸੀਗੇ ਖਦਾਨ ਦੇ ਵਿੱਚ। ਉਹਨਾਂ ਨੇ ਹੁਣ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਹਰਜੋਤ ਸਿੰਘ ਜੀ ਇੱਕ ਵਿਸ਼ੇਸ਼ ਮੈਸੇਜ ਕੀਤਾ ਆ, ਕਹਿੰਦੇ ਵੀ ਤੁਸੀਂ ਤਗੜੇ ਰਹੋ, ਤਿਆਰ ਰਹੋ, ਜੇ ਤੁਹਾਨੂੰ ਥੋੜ੍ਹਾ ਸਮਾਂ ਜ਼ਿਆਦਾ ਵੀ ਲੱਗੂਗਾ ਤੇ ਕੋਈ ਗੱਲ ਨਹੀਂ, ਪਰ ਹਿੰਮਤ ਜਿਹੜੀ ਆ, ਉਹ ਹੌਸਲਾ ਜਿਹੜਾ ਉਹ ਤੁਸੀਂ ਨਾ ਹਾਰੋ, ਤੇ ਤੁਹਾਨੂੰ ਜਿਹੜੀ ਸਾਰੇ ਜਾਣੇ ਤੁਹਾਨੂੰ ਜਿਹੜੀਆਂ ਬਚਾਉਣ ਦੀਆਂ। ਸੋ ਉਹਨਾਂ ਦੇ ਲਈ ਉਹਨਾਂ ਨੇ ਵਿਸ਼ੇਸ਼ ਜਿਹੜਾ ਮੈਸੇਜ ਆ ਉਹ ਬੱਚਿਆਂ ਦੇ ਲਈ ਜਿਹੜਾ ਉਹ ਘੱਲਿਆ ਹੋਇਆ ਆ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਜੇ ਉਸ ਦੇ ਉੱਤੇ ਨਜ਼ਰ ਮਾਰੀਏ, EPA ਦੇ ਜਿਹੜੇ ਚੀਫ ਆ ਉਹ ਰਿਜ਼ਾਈਨ ਕਰ ਗਏ। ਬੜੀ ਜਿਹੜਾ ਵਿਵਾਦ ਉਹਨਾਂ ਦਾ ਚੱਲ ਰਿਹਾ ਸੀ ਆਪਣੀ ਘਰ ਵਾਲੀ ਨੂੰ ਧੱਕੇ ਦੇ ਨਾਲ ਨੌਕਰੀ ਦਿਵਾਉਣ ਦਾ। ਉਹਨਾਂ ਦੀ ਜਿਹੜੀ ਆ ਜਿਹੜਾ ਨੈਪੋਟਿਜ਼ਮ ਜਿਹਨੂੰ ਕਹਿੰਦੇ ਆ ਵੀ ਉਹ ਟਰਾਈ ਕਰਦਾ ਪਿਆ ਸੀਗਾ ਭਾਈ ਉਹ, ਤੇ ਨਾਲ ਹੀ ਜਿਹੜਾ ਉਹ ਸੀਗਾ ਟਰਾਈ ਉਹਦੇ ਰੈਂਟ ਰੂੰਟ ਦਾ ਹੀ ਬੜਾ ਮਸਲਾ ਬਣਿਆ ਪਿਆ ਸੀ। ਘਰਾਂ ਦਾ ਜਿਹੜਾ ਹੋਰ ਬੜਾ ਰੌਲਾ ਰੱਪਾ ਜਿਹੜਾ ਉਸ ਦਾ ਪਿਆ ਹੋਇਆ ਸੀ, ਤੇ ਬਾਹਰੀ ਪ੍ਰੈਸ਼ਰ ਦੇ ਦਬਾਅ ਦੇ ਹੇਠ ਜਿਹੜਾ ਆਉਂਦੇ ਹੋਏ ਹੁਣ ਜਿਹੜੇ EPA ਦਾ ਜਿਹੜਾ ਚੀਫ ਰਿਹਾ ਆ ਸਕਾਟ ਪ੍ਰੂਟ, ਹੁਣ ਉਹ ਰਿਜ਼ਾਈਨ ਕਰ ਗਿਆ ਆ। ਵੀ ਕਾਫੀ ਜਿਹੜੇ ਸਕੈਂਡਲਸ ਆ ਉਹਦੇ ਚੱਲ ਰਹੇ ਸੀ, ਤੇ ਕਾਫੀ ਬਾਹਰੀ ਜਿਹੜਾ ਦਬਾਅ ਆ ਉਸ ਉੱਤੇ ਬਣਿਆ। ਇਸੇ ਤਰ੍ਹਾਂ ਪ੍ਰੋਟੈਕਸ਼ਨ ਏਜੰਸੀ ਹੈਗੀ ਆ, ਉਹ ਟਰਾਈ ਕਰ ਰਹੀ ਆ ਵੀ ਬਹੁਤ ਸਾਰੇ ਜਿਹੜੇ ਕੈਮੀਕਲ ਹੁੰਦੇ ਉਹਨਾਂ ਦੇ ਬਾਹਰ ਜਿਹੜਾ ਸਾਈਨ ਲੱਗਾ ਹੁੰਦਾ ਆ ਵੀ ਇਹ ਕੈਂਸਰ ਕਾਜ਼ਿੰਗ ਕੈਮੀਕਲ ਹੈਗੇ ਆ, ਵੀ ਉਹ ਸਾਈਨ ਨਾ ਲੱਗੇ। ਤੁਹਾਨੂੰ ਪਤਾ ਹੀ ਹੋਊਗਾ, ਤੁਸੀਂ ਖਾਸ ਕਰਕੇ ਜਿਹੜੇ ਆਪਣੇ ਕੱਪੜੇ ਧੋਣ ਲਈ ਜਾਂ ਆਪਣੇ ਯਾਰਡ ਦੇ ਵਿੱਚ ਕੋਈ ਸਬਜ਼ੀਆਂ ਲਾਉਣ ਲਈ ਕਈ ਵਾਰੀ ਤੁਸੀਂ ਕੈਮੀਕਲ ਵਰਤਦੇ ਹੈਗੇ, ਉਹਨਾਂ 'ਤੇ ਲਿਖਿਆ ਹੁੰਦਾ ਹੈ ਵੀ ਕੈਂਸਰ ਕਾਜ਼ਿੰਗ ਕੈਮੀਕਲ ਹੈਗੇ। ਕਹਿੰਦੇ ਵੀ ਉੱਦਾਂ ਦੇ ਜਿਹੜੇ ਲੱਗੇ ਉਹ ਹੈਗੇ ਸਟਿੱਕਰ, ਉਹ ਟਰਾਈ ਕਰ ਰਹੇ ਹੈਗੇ ਆ ਵੀ ਕੁਛ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਉੱਤੇ ਇਹ ਨਾ ਲਾਏ ਜਾਣ। ਜੀ, ਬੜੀ ਮਾੜੀ ਗੱਲ ਹੈਗੀ ਆ, ਕਿਉਂਕਿ ਘੱਟੋ ਘੱਟ ਬੰਦਾ ਜਦੋਂ ਪਤਾ ਹੁੰਦਾ ਬੰਦੇ ਨੂੰ ਵੀ ਇਹਦੇ ਨਾਲ ਆ ਹੋ ਸਕਦਾ, ਤੇ ਬੰਦਾ ਉਹਨੂੰ ਸੇਫਟੀ ਦੇ ਤਰੀਕੇ ਨਾਲ ਯੂਜ਼ ਕਰਦਾ, ਧਿਆਨ ਦੇ ਨਾਲ ਜਿਹੜਾ ਯੂਜ਼ ਕਰਦਾ। ਪਰ ਇਹ ਆਪਾਂ ਨੂੰ ਪਤਾ ਹੀ ਆ ਵੀ ਇਹ ਜਿਹੜਾ ਸਕਾਟ ਪ੍ਰੂਟ ਆ, ਇਹ ਸ਼ੁਰੂ ਤੋਂ ਹੀ ਇੱਦਾਂ ਦਾ ਜਿਹੜੇ ਆ ਇਹ ਰਹੇ ਨੇ ਵੀ ਇਹ ਡਿਨਾਈ ਕਰਦੇ ਰਹੇ ਨੇ ਵੀ ਕੋਈ ਕਲਾਈਮੇਟ ਜਿਹੜਾ ਚੇਂਜ ਨਹੀਂ ਹੋ ਰਿਹਾ, ਗਲੋਬਲ ਵਾਰਮਿੰਗ ਜਿਹੜੀ ਉਹ ਨਹੀਂ ਹੋ ਰਹੀ। ਤੇ ਕਹਿੰਦੇ ਜਿਹੜਾ ਉਹਨਾਂ ਦਾ ਡਿਪਟੀ ਐਂਡਰਿਊ ਵੀਲਰ, ਉਹ ਵੀ ਆਲਮੋਸਟ ਸਿਮਿਲਰ ਹੀ ਆ। ਉਹ ਕੋਈ ਬਹੁਤਾ ਜਿਹੜਾ ਫਰਕ ਕਹਿੰਦੇ ਉਹ ਪੈਣਾ ਨਹੀਂ ਵਿਚਾਰਧਾਰਾ ਦੇ ਰੂਪ ਦੇ ਵਿੱਚ। ਉਹ ਆਪ ਸਕੈਂਡਲ ਕਰਦਾ ਨਹੀਂ ਕਰਦਾ ਉਹਦਾ ਤਾਂ ਆਪਾਂ ਨੂੰ ਪਤਾ ਨਹੀਂ, ਪਰ ਕਹਿੰਦੇ ਵਿਚਾਰਧਾਰਕ ਤੌਰ ਦੇ ਉੱਤੇ ਜਿਹੜਾ ਆ ਉਸ ਦਾ ਜਿਹੜਾ ਡਿਪਟੀ ਐਂਡਰਿਊ ਵੀਲਰ, ਜਿਹਨੂੰ ਹੁਣ ਜਿਹੜਾ ਕਾਰਜਕਾਰੀ ਜਿਹੜਾ ਚੀਫ ਆ ਉਹ ਬਣਾਇਆ ਗਿਆ ਆ, ਤੇ ਉਹ ਵੀ ਉਸੇ ਤਰੀਕੇ ਦੀ ਜਿਹੜੀ ਆ ਸੋਚ ਆ ਉਹ ਰੱਖਦਾ ਹੈ, ਤੇ ਰਾਸ਼ਟਰਪਤੀ ਟਰੰਪ ਨਾਲ ਕਾਫੀ ਜਿਹੜੀ ਮੇਲ ਖਾਂਦੀ ਆ। ਕਹਿੰਦੇ ਕਿਸੇ ਟਾਈਮ ਦੇ ਉੱਤੇ ਜਿਹੜਾ ਡਿਪਟੀ ਬਣਨ ਤੋਂ ਪਹਿਲਾਂ ਉਹਨਾਂ ਕੰਪਨੀਆਂ ਦਾ ਇਹ ਲੌਬਿਸਟ ਹੁੰਦਾ ਸੀ ਜਿਹੜਾ EPA ਦੇ ਉੱਤੇ ਦਬਾਅ ਪਾਉਂਦੀਆਂ ਹੁੰਦੀਆਂ ਸੀ ਇੱਦਾਂ ਦੇ ਕੰਮ ਜਿਹੜੇ ਆ ਉਹ ਕਰਨ ਦੇ ਲਈ, ਵੀ ਹਵਾ ਜਿਹੜੀ ਸਾਫ਼ ਕਰਨ ਦੇ ਲਈ ਕੋਈ ਤੁਹਾਨੂੰ ਰੈਗੂਲੇਸ਼ਨਸ ਜਿਹੜੀਆਂ ਉਹ ਲਾਉਣ ਦੀ ਜ਼ਰੂਰਤ ਨਹੀਂ, ਆਲਰੇਡੀ ਜਿਹੜੀ ਆ ਕਿੰਨੀ ਸਾਫ਼ ਹੈਗੀ ਆ। ਸੋ ਇਹ ਓਵਰਆਲ ਮੈਂ ਕਹੂੰਗਾ ਵੀ ਇੱਕ ਜਿਹੜਾ ਇੱਕ ਨੁਕਸਾਨ ਆ ਵੀ ਜਿਹੜੀ ਇੱਦਾਂ ਦੀ ਵਿਚਾਰਧਾਰਾ ਵਾਲੇ ਜਿਹੜੇ ਵਾਤਾਵਰਨ ਦੇ ਪ੍ਰਤੀ ਜਿਹੜੇ ਸੁਹਿਰਦ ਬੰਦੇ ਜਿਹੜੇ ਨਹੀਂ ਹੈਗੇ ਉਹ ਜਿਹੜੇ ਆ ਉਹ ਲਾਏ ਗਏ ਆ। ਕਿਉਂਕਿ ਦੇਖੋ ਬਾਕੀ ਤੁਸੀਂ ਜਿੰਨੀਆਂ ਮਰਜ਼ੀ ਇਕਨੋਮਿਕ ਪਾਲਿਸੀਆਂ ਇਹ ਬਹੁਤ ਸਾਰਾ ਕੁਛ ਤੁਸੀਂ ਚੱਲੀ ਚਲੋ, ਇਮੀਗ੍ਰੇਸ਼ਨ ਦਾ ਚੱਲੀ ਚਲੋ, ਜੇ ਇੱਥੇ ਵਾਤਾਵਰਨ ਸ਼ੁੱਧ ਨਹੀਂ ਆ, ਸਾਫ਼ ਨਹੀਂ ਆ, ਜਿੱਥੇ ਪੋਲਿਊਸ਼ਨ ਵੱਧਦਾ ਜਾਊਗਾ, ਪ੍ਰਦੂਸ਼ਣ ਵਧੂਗਾ, ਤਾਂ ਉਹਦਾ ਜਿਹੜਾ ਅਸਰ ਆ ਸਾਰਿਆਂ ਦੇ ਉੱਤੇ ਹੀ ਜਿਹੜਾ ਪੈਣਾ ਆ। ਜੀ ਬਿਲਕੁਲ।
ਸੋ ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ ਕਹਿੰਦੇ ਪੋਸਟਲ ਸਰਵਿਸ ਜਿਹੜੀ US ਪੋਸਟ ਆਫਿਸ ਆ, ਉਹਨਾਂ ਨੇ ਇੱਕ ਇਦਾਂ ਦੀ ਮਿਸਟੇਕ ਕੀਤੀ ਜਿਹਦੇ ਨਾਲ $3.5 ਮਿਲੀਅਨ ਦਾ ਜਿਹੜਾ ਨੁਕਸਾਨ ਹੋਇਆ। ਤੇ ਉਹਨਾਂ ਨੇ ਕਹਿੰਦੇ ਪਿੱਛੇ ਜਿਹੇ ਇੱਕ ਟਿਕਟਾਂ ਇਸ਼ੂ ਕੀਤੀਆਂ ਸੀ ਜਿਹਦੇ ਉੱਤੇ ਉਹ ਸਟੈਚੂ ਆਫ ਲਿਬਰਟੀ ਦੀ ਜਿਹੜੀ ਪਿਕਚਰ ਸੀਗੀ, ਪਰ ਉਹ ਕਹਿੰਦੇ ਐਕਚੁਅਲ ਉਹ ਸਟੈਚੂ ਆਫ ਲਿਬਰਟੀ ਦੀ ਨਹੀਂ ਸੀ, ਉਹ ਹੋਰ ਕਿਸੇ ਜਗ੍ਹਾ ਤੇ ਜਿਹੜੀ ਨਿਊਯਾਰਕ ਦੇ ਵਿੱਚ ਇੱਕ ਲੇਡੀ ਲਿਬਰਟੀ ਆ ਉਹਦੀ ਪਿਕਚਰ ਜਿਹੜੀ ਉਹ ਕਹਿੰਦੇ ਵੀ ਟਿਕਟਾਂ ਵੇਚਦੇ ਵੀ ਰਹੇ। ਜਦੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਤਾਂ ਬਹੁਤ ਗਲਤ ਹੋ ਗਿਆ ਆ, ਤੇ ਫਿਰ ਉਹ ਕਹਿੰਦੇ ਜਦੋਂ ਵਿਦਡਰਾ ਕੀਤਾ ਤੇ $3.5 ਮਿਲੀਅਨ ਦਾ ਜਿਹੜਾ ਨੁਕਸਾਨ ਆ ਉਹਨਾਂ ਨੂੰ ਜਿਹੜਾ ਝੱਲਣਾ ਪਿਆ ਹੈਗਾ। ਜੀ ਬਿਲਕੁਲ, ਦੇਖੋ ਵੀ ਹੁਣ ਕਿੰਨੀ ਮਾੜੀ ਗੱਲ ਆ ਵੀ ਫੋਟੋ ਲਾਉਣ ਵਾਲੇ ਨੇ ਧਿਆਨ ਨਹੀਂ ਦਿੱਤਾ ਵੀ ਬੰਦੇ ਜਿਹੜਾ ਆ ਕਿਹਦੀ ਫੋਟੋ ਤੁਸੀਂ ਲਾ ਰਹੇ ਸੀਗੇ ਜੀ। ਤੇ ਆਪਾਂ ਜਿਹੜੀ ਆ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਜਕਾਰਾ ਮੂਵਮੈਂਟ ਵਾਲੇ ਆ ਉਹਨਾਂ ਦੇ ਨਾਲ ਜਿਹੜੀ ਆਪਾਂ ਉਹ ਗੱਲਬਾਤ ਕਰਾਂਗੇ। ਤੇ ਉਹ ਜਿਹੜੇ ਇਸ ਟਾਈਮ ਜਿਹੜਾ ਆ ਰਿਹਾ ਹੈ ਬੱਚਿਆਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਕੈਂਪ ਅਗਲੇ ਵੀਕ ਦੇ ਵਿੱਚ ਜਿਹੜਾ ਉਹ ਸ਼ੁਰੂ ਹੋਣਾ ਹੈ 14 ਜੁਲਾਈ ਤੋਂ, ਭੁਚੰਗੀ ਕੈਂਪ, ਉਸ ਦੇ ਬਾਰੇ ਜਿਹੜੀ ਆਪਾਂ ਨੂੰ ਉਹ ਜਾਣਕਾਰੀ ਦੇਣ ਦੇ ਲਈ ਪਹੁੰਚ ਰਹੇ ਨੇ। ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ, ਤੇ ਤੁਹਾਡੀ ਜਿਹੜੀ ਗੱਲਬਾਤ ਆ ਉਹ ਆਪਾਂ ਹੁਣੇ ਕਰਾਉਂਦੇ ਹਾਂ ਜੀ। ਰੀਅਲਟਰ ਐਂਡ ਲੋਨ ਆਫਿਸਰ ਪ੍ਰੀਤ ਸਿੰਘ, ਜੋ ਕਿ ਰੀਅਲ ਐਸਟੇਟ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਾਊਸ ਰੀਮਾਡਲ ਕਰਨਾ ਹੋਵੇ ਜਾਂ ਰੈਂਟਲ ਮੈਨੇਜਮੈਂਟ ਕਰਵਾਉਣੀ ਹੋਵੇ, ਤੇ ਨਾਲ ਹੀ ਘਰ ਦੇ ਲੋਨ ਬਹੁਤ ਹੀ ਵਧੀਆ ਰੇਟਸ ਦੇ ਉੱਤੇ ਜ਼ੀਰੋ ਕਾਸਟ ਵਿੱਚ ਦਿਵਾਉਣਗੇ। ਹਰ ਤਰ੍ਹਾਂ ਦਾ ਲੋਨ FHA, ਕਨਵੈਨਸ਼ਨ, ਜੰਬੋ, ਸੁਪਰ ਜੰਬੋ ਲੋਨ ਕਰਵਾ ਸਕਦੇ ਹਨ। ਸੈਕਰਾਮੈਂਟੋ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਸੇਵਾਵਾਂ ਦਿੰਦੇ ਹਨ। ਕਾਲ ਪ੍ਰੀਤ ਸਿੰਘ 530 418 8501 530 418 8501। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਵਾਉਣ ਦੇ ਲਈ ਕਾਲ 408 272 5200 408 272 5200। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ, ਜਿੱਥੋਂ ਖਰੀਦ ਸਕਦੇ ਹੋ ਰਾਇਲ ਆਟਾ 20 ਪਾਉਂਡ $7.99 ਵਿੱਚ, ਦੀਪ ਚੱਕੀ ਆਟਾ ਅਤੇ ਆਸ਼ੀਰਵਾਦ ਆਟਾ 20 ਪਾਉਂਡ $7.99 ਵਿੱਚ, ਦੀਪ ਮਲਟੀਗ੍ਰੇਨ ਆਟਾ 20 ਪਾਉਂਡ $10.99 ਵਿੱਚ, ਜ਼ਿਆਦਾਤਰ ਦਾਲਾਂ 4 ਪਾਉਂਡ ਦੀਆਂ $3.99 ਵਿੱਚ, ਰਾਇਲ ਬਾਸਮਤੀ ਰਾਈਸ 20 ਪਾਉਂਡ $18.49 ਵਿੱਚ, ਰੈੱਡ ਲੇਬਲ ਟੀ 4 ਪਾਉਂਡ $14.99 ਵਿੱਚ। ਇਹਨਾਂ ਕੋਲ ਹਫ਼ਤੇ ਵਿੱਚ 3 ਤੋਂ 4 ਵਾਰ ਤਾਜ਼ੀਆਂ ਸਬਜ਼ੀਆਂ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਫਰੈਸ਼ ਮਠਿਆਈਆਂ, ਦੀਪ, ਹਲਦੀਰਾਮ, ਵੇਰਕਾ ਤੇ ਨਾਨਕ ਦੇ ਪ੍ਰੋਡਕਟਸ ਵੀ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਹਨਾਂ ਕੋਲੋਂ ਖਰੀਦ ਸਕਦੇ ਹੋ ਸਾਰੇ ਮਸਾਲੇ, ਹਰ ਤਰ੍ਹਾਂ ਦੇ ਅਚਾਰ, ਬਰਤਨ ਅਤੇ ਕਾਲਿੰਗ ਕਾਰਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 4825 916 725 4825 5764 ਸਟਰੀਟ B2 ਐਂਟਲੋਪ ਰੋਡ, ਐਂਟਲੋਪ। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਾਉਣ ਦੇ ਲਈ ਕਾਲ 408 722 7698। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਉਹ ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ
जी एनालिसिस, टीबी टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 Timberlake Way, Suite 400, Sacramento 9166888888। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ 'ਤੇ ਜੁੜੇ ਹੋ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਆਪਣੇ ਨਾਲ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਜਿਹੜੇ ਆ ਬਲਜਿੰਦਰ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ ਤੇ ਆਪਾਂ ਨੂੰ ਜਿਹੜੇ ਆ ਉਹ ਜਿਹੜੀਆਂ ਲੇਟੈਸਟ ਅਪਡੇਟਸ ਚੱਲ ਰਹੀਆਂ ਜਕਾਰਾ ਮੂਵਮੈਂਟ ਦੇ ਵੱਲੋਂ ਕਿਹੜਾ ਕੈਂਪ ਲੱਗਣ ਜਾ ਰਿਹਾ ਉਸ ਦੇ ਬਾਰੇ ਜਾਣਕਾਰੀ ਦੇਣਗੇ। ਸਭ ਤੋਂ ਪਹਿਲਾਂ ਬਲਜਿੰਦਰ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਬਲਜਿੰਦਰ ਜੀ ਦੱਸੋ ਵੀ ਜਿਹੜਾ ਭੁਚੰਗੀ ਕੈਂਪ ਜਿਹੜਾ ਹੈਗਾ ਆ ਕੀ ਇੱਕ ਤਾਂ ਸਭ ਤੋਂ ਪਹਿਲਾਂ ਵੀ ਇਹ ਕੈਂਪ ਦੇ ਵਿੱਚ ਹੁੰਦਾ ਕੀ ਆ ਕਦੋਂ ਇਹ ਹੋਣ ਜਾ ਰਿਹਾ ਆ? ਹਾਂਜੀ ਤਾਂ ਕੈਂਪ ਜੋ ਹੈਗਾ ਆ ਹਰ ਸਾਲ ਆਪਾਂ ਗਰਮੀਆਂ ਦੇ ਵਿੱਚ ਕਰੀਦਾ ਜੁਲਾਈ ਦੇ ਵਿੱਚ। ਇਸ ਸਾਲ ਇਹ ਕੈਂਪ ਹੋਊਗਾ 14 ਤਰੀਕ ਤੋਂ ਲੈ ਕੇ 22 ਤਰੀਕ ਤੱਕ। ਠੀਕ ਹੈ। ਕਿਹੜੀ ਜਗ੍ਹਾ ਇਹ ਹੋਣ ਜਾ ਰਿਹਾ ਹੈ ਇਹ ਕੈਂਪ? ਇਹ ਕੈਂਪ ਹੁੰਦਾ ਆ ਕੈਂਪ ਸੀਅਰਾ ਇੱਥੇ ਸੈਂਟਰਲ ਵੈਲੀ ਦੇ ਵਿੱਚ ਲੋਕਲ ਹੀ ਆ। ਜੇ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਸ਼ੇਵਰ ਲੇਕ ਉੱਥੋਂ ਥੋੜਾ ਚਿਰ ਅੱਧਾ ਘੰਟਾ ਹੋਰ ਥੋੜੇ ਜਿਹੇ ਉੱਪਰ ਪਹਾੜਾਂ ਦੇ ਵਿੱਚ ਜਾਈਏ ਤਾਂ ਉੱਥੇ ਇੱਕ ਉਹ ਕੈਂਪ ਸਾਈਟ ਹੁੰਦਾ ਲੋਕੇਟਡ। ਓਕੇ ਸੋ ਇਹ ਜਿਹੜਾ ਭੁਚੰਗੀ ਕੈਂਪ ਆ ਕਿਹੜੇ ਕੀ ਕੋਈ ਸਪੈਸੀਫਿਕ ਏਜ ਲਿਮਿਟ ਹੈਗੀ ਆ ਵੀ ਉਹੀ ਜਾ ਸਕਦੇ ਨੇ ਕਿੱਦਾਂ ਆ? ਇਸ ਦੇ ਬਾਰੇ ਜ਼ਰੂਰ ਸਾਨੂੰ ਪੂਰੀ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਦਿਓ ਜੀ। ਹਾਂਜੀ ਜੀ ਕੈਂਪ ਦਾ ਏਜ ਹੈਗਾ ਆਪਾਂ 13 ਤੋਂ ਲੈ ਕੇ 17 ਤੱਕ ਜਾਂ 13 ਤੋਂ ਲੈ ਕੇ 17 ਤੱਕ ਦੇ ਨਿਆਣੇ ਵਾਲੇ। ਓਕੇ ਕਈ ਵਾਰੀ ਹੁੰਦਾ ਆ ਪੇਰੈਂਟਸ ਕਹਿੰਦੇ ਨਿਆਣਾ 12 ਸਾਲ ਦਾ ਆ ਤੁਸੀਂ ਜੇ ਲਓਗੇ ਕਈ ਵਾਰੀ ਦੇਖ ਕੇ ਉਸ ਹਿਸਾਬ ਨਾਲ ਬਾਈ just based on your maturity level ਕਈ ਵਾਰੀ ਨਿਆਣੇ ਲਾਈਕ ਆਪਣੇ ਏਜ ਦੇ ਮੈਚੁਰ ਹੁੰਦੇ ਆ ਆਪਾਂ ਦੇਖ ਕੇ ਬਾਅਦ ਕਈ ਵਾਰੀ ਆਪਾਂ ਐਕਸੈਪਸ਼ਨ ਕਰ ਲੈਂਦੇ ਆ। ਓਕੇ ਮੇਨਲੀ ਜਿਵੇਂ 13 ਤੋਂ ਲੈ ਕੇ 17 ਤੱਕ ਦੇ ਨਿਆਣੇ ਲਈ ਆ ਜੀ। ਓਕੇ ਸੋ ਕੀ ਐਕਟੀਵਿਟੀਜ਼ ਆ ਕੀ ਇਸ ਦਾ ਮੇਨ ਮਕਸਦ ਕੀ ਹੈਗਾ ਆ ਵੀ ਜਿਹੜਾ ਜਕਾਰਾ ਮੂਵਮੈਂਟ ਵੱਲੋਂ ਜਿਹੜਾ ਭੁਚੰਗੀ ਕੈਂਪ ਲਾਇਆ ਜਾਂਦਾ ਕੀ ਉੱਥੇ ਉਹਨਾਂ ਬੱਚਿਆਂ ਨੂੰ ਕੀ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਜੀ? ਤਾਂ ਭੁਚੰਗੀ ਦਾ ਮਕਸਦ ਸੀਗਾ ਜਦੋਂ ਸ਼ੁਰੂ ਕੀਤਾ ਸੀ ਆਪਾਂ 11 ਦੇ ਵਿੱਚ ਇਹ ਸੀਗਾ ਕੈਂਪ ਲਾਈਕ ਨਿਆਣੇ ਵਾਲੇ ਥੋੜਾ ਜਿਹਾ ਲਾਈਕ ਇੰਟਰਨੈਟ TV ਤੋਂ ਸੈੱਲ ਫੋਨ ਤੋਂ ਥੋੜੇ ਜਿਹਾ ਦੂਰ ਕਰਨ ਤੋਂ ਲਾਈਕ ਹੁਣ ਗਰਮੀ ਦੇ ਵਿੱਚ ਨਿਆਣੇ ਦੀਆਂ 2-3 ਮਹੀਨੇ ਦੀ ਛੁੱਟੀਆਂ ਹੁੰਦੀਆਂ ਆ ਨਿਆਣੇ 12 ਵਜੇ ਤੱਕ ਸੁੱਤੇ ਰਹਿੰਦੇ ਆ ਜਾਂ ਤਾਂ ਅੱਜ ਕੱਲ ਨਿਆਣੇ ਬਾਹਲਾ ਦੂਜਾ PS4 Fortnite ਬਹੁਤ ਪੋਪੂਲਰ ਹੋਇਆ ਆ ਗੇਮ ਜੀ ਜੀ ਉਹ ਬਾਹਲਾ ਲਾਈਕ ਉਹ ਬਾਹਲਾ ਰਾਤ 2-3 ਵਜੇ ਤੱਕ ਉਹੀ ਖੇਡਦੇ ਰਹਿੰਦੇ ਆ ਜੀ। ਸੀਗੇ ਲਾਈਕ ਨਿਆਣੇ ਨੂੰ ਥੋੜਾ ਜਿਹਾ ਲਾਈਫ ਬਾਰੇ ਸਿਖਾਈਏ ਲਾਈਕ ਚੀਜ਼ਾਂ ਜਿਹੜੀਆਂ ਸਕੂਲਾਂ ਦੇ ਵਿੱਚ ਸਿਖਾਈਆਂ ਜਾਂਦੀਆਂ ਨਿਆਣੇ ਨੂੰ ਅੱਜ ਕੱਲ ਕਾਰ ਦੇ ਟਾਇਰ ਪੈਂਚਰ ਹੋ ਜੇ ਟਾਇਰ ਕਿਵੇਂ ਚੇਂਜ ਕਰੀਦਾ ਨਿਆਣੇ ਨੂੰ ਪਤਾ ਨਹੀਂ ਲਾਈਕ ਸੌਖੀ ਚੀਜ਼ ਏਦਾਂ ਦੀ ਨਿੱਕੀ ਨਿੱਕੀ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਆ ਕੰਮ ਆਉਣਗੀਆਂ ਜੀ ਉਹ ਕਈ ਨਿਆਣੇ ਨੂੰ ਪਤਾ ਨਹੀਂ ਆਪਾਂ ਚਾਹੁੰਦੇ ਸੀ ਏਦਾਂ ਦੀ ਚੀਜ਼ਾਂ ਆਪਾਂ ਸਿਖਾ ਲਈਏ। ਸੋ ਰਿਲੀਜੀਅਸ ਪੋਰਸ਼ਨ ਸਾਈਡ ਤੋਂ ਵੀ ਕੁਛ ਜਾਂ ਕਲਚਰਲ ਸਾਈਡ ਤੋਂ ਵੀ ਕੁਛ ਸਿਖਾਉਂਦੇ? ਹਾਂਜੀ ਕਲਚਰਲ ਸਾਈਡ ਦਾ ਵੀ ਹੈਗਾ ਬੇਸਿਕਲੀ ਆਪਾਂ ਇਨਕੋਰਪੋਰੇਟ ਕਰੀਦਾ ਆ ਜਿਵੇਂ ਊੜਾ ਜਿਹੜਾ ਪੜ੍ਹਨਾ ਸਿੱਖਣਾ ਲਾਈਕ ਆਪਾਂ ਸਾਡਾ ਇੱਕ ਕਾਉਂਸਲਰ ਹੈਗਾ ਦੀਪ ਸਿੰਘ ਉਹ ਐਵਰੀ 9 ਦਿਨਾਂ ਦਾ ਕੈਂਪ ਆ ਤਾਂ ਹਰ ਦਿਨ ਆਪਾਂ ਘੰਟੇ ਦੀ ਕਲਾਸ ਹੁੰਦੀ ਹੈ ਪੰਜਾਬੀ ਪੜ੍ਹਨ ਦੀ ਤੇ ਲਿਖਣ ਦੀ ਊੜੇ ਐੜੇ ਦੀ। ਠੀਕ ਹੈ ਲਾਈਕ ਸਰਪ੍ਰਾਈਜ਼ਿੰਗਲੀ ਨੌਕ ਜਾਂਦੇ ਜਿਵੇਂ ਲਾਈਕ ਚੰਗੀ ਤਰ੍ਹਾਂ ਤਾਂ ਨਹੀਂ ਸਕਦੇ ਪਰ ਲਾਈਕ ਅੱਖਰ ਜੋੜਨਾ ਸਿੱਖ ਲੈਂਦੇ ਜਿਵੇਂ ਆਹ ਇਹ ਵਰਡ ਆਹ ਲਿਖਿਆ ਆ ਏਦਾਂ ਹੌਲੀ ਹੌਲੀ ਜੇ ਪੜ੍ਹਨਾ ਆਉਣ ਲੱਗ ਜਾਂਦਾ ਆ ਜੀ। ਸੋ ਬੇਸਿਕਲੀ ਇੱਕ ਸਮਰ ਕੈਂਪ ਆ ਬੱਚਿਆਂ ਦੇ ਲਈ ਤੇ ਜੇ ਕਿਸੇ ਨੇ ਰਜਿਸਟਰ ਕਰਨਾ ਆ ਜਾਂ ਕੋਈ ਪੇਰੈਂਟਸ ਸੋਚ ਰਹੇ ਆ ਵੀ ਉੱਥੇ ਜਿਹੜਾ ਆ ਉਹ ਘੱਲਿਆ ਜਾਵੇ ਆਪਣੇ ਬੱਚਿਆਂ ਨੂੰ ਉਹ ਕਿੱਥੇ ਕੰਟੈਕਟ ਕਰ ਸਕਦੇ ਕੀ ਇਨਫੋਰਮੇਸ਼ਨ ਆ? ਉਹਦੇ ਲਈ ਆਪਾਂ ਤੁਹਾਨੂੰ ਦੋ ਇਨਫੋਰਮੇਸ਼ਨ ਦੇ ਦਿੰਦੇ ਆ। ਇੱਕ ਤਾਂ ਹੈਗਾ ਆ ਆਨਲਾਈਨ ਵੈਬਸਾਈਟ ਉਹ ਜੇ ਤੁਹਾਡਾ ਪੈਨ ਹੈਗਾ ਲਿਖਣ ਨੂੰ ਜਾਂ ਕਿੱਦਾਂ ਵੀ ਉਹ ਹੈਗਾ ਜਕਾਰਾ ਮੂਵਮੈਂਟ jakaara.org
/Pachangi। ਠੀਕ ਹੈ। ਹਾਂਜੀ, ਤੇ ਜੇ ਹੋਰ ਕੋਈ ਜਿਵੇਂ ਕੁਐਸਚਨ ਜਾਂ ਕੁਛ ਸਵਾਲ ਪੁੱਛਣਾ ਹੋਵੇ ਜਾਂ ਕੁਛ ਵੀ, ਤੁਸੀਂ ਆਹ ਨੰਬਰ ਵੀ ਟੇਕ ਡਾਊਨ ਕਰ ਸਕਦੇ ਆ, ਤਾਂ ਜ਼ਰੂਰ ਫੋਨ ਕਰ ਸਕਦੇ ਆ ਸਾਨੂੰ। ਨੰਬਰ 59309348। ਸੋ ਇਹ ਕਿੰਨੇ ਕ ਬੱਚੇ ਤੁਹਾਡੇ ਇਸ ਕੈਂਪ ਦੇ ਵਿੱਚ ਤੁਸੀਂ ਐਕਸਪੈਕਟ ਕਰਦੇ ਹੈਗੇ ਆ? ਐਕਸਪੈਕਟ ਹਰ ਸਾਲ ਆਪਾਂ 30 ਨਿਆਣੇ ਐਕਸਪੈਕਟ ਕਰੀਦੇ ਆ ਜੀ, ਪਰ ਸਾਡਾ ਕੈਪ ਲਿਮਿਟ ਹੈਗਾ ਆ, ਲਾਈਕ ਸਭ ਤੋਂ ਮੈਕਸ ਨੰਬਰ ਜਿੰਨੇ ਆਪਾਂ ਲਿਆ ਸਕਦੇ ਆ ਯੂਜਲੀ ਹੁੰਦਾ ਆ 35-40। ਓਕੇ। ਸੋ ਰਹਿਣ ਵਗੈਰਾ ਦਾ ਪ੍ਰਬੰਧ ਉੱਥੇ ਘਰ ਵਗੈਰਾ ਹੈ, ਹਟਸ ਵਗੈਰਾ, ਜਾਂ ਬਾਹਰ ਟੈਂਟ ਵਗੈਰਾ ਲਾਣੇ, ਜਾਂ ਕਿੱਦਾਂ ਆ? ਕੈਂਪਿੰਗ ਹੁੰਦੀ ਆ ਜਾਂ ਕਿੱਦਾਂ ਆ? ਮੈਂ ਉੱਥੇ ਕੈਂਪ ਸਾਈਟ ਦੇ ਉੱਤੇ ਲਾਈਕ ਲੌਜਿੰਗ ਹੁੰਦੇ, ਜਿਹਨਾਂ ਦੇ ਕੈਬਨਸ ਹੁੰਦੇ ਆ, ਉੱਥੇ ਆਪਾਂ ਲਾਈਕ ਰੈਂਟ ਆਊਟ ਕਰਕੇ ਉਹਦੇ ਲਈ ਆਪਾਂ ਕਰੀਦਾ ਜੀ। ਉੱਥੇ ਹਾਂਜੀ ਜਗ੍ਹਾ ਹੁੰਦੀ ਹੈ ਰਹਿਣ ਲਈ ਜੀ। ਤੇ ਪੂਰੇ USA ਕੈਨੇਡਾ ਚੋਂ ਕਿਤੋਂ ਵੀ ਬੱਚੇ ਆ ਸਕਦੇ, ਰਾਈਟ? ਜੀ, ਕਿਤੋਂ ਵੀ ਜਿੱਥੋਂ ਜਿੰਨੀ ਦੂਰ ਵੀ ਲਾਈਕ ਪੇਰੈਂਟਸ ਭੇਜਣਾ ਚਾਹੁੰਦੇ ਆ ਜ਼ਰੂਰ ਭੇਜ ਸਕਦੇ ਆ। ਆਪਣੇ ਕੋਲ ਸੀਗੇ 2-3 ਸਾਲ ਪਹਿਲਾਂ ਨਿਊ ਜਰਸੀ ਤੋਂ ਵੀ ਨਿਆਣੇ ਆਏ ਸੀਗੇ ਜੀ। ਤੇ ਇਹਦੇ 'ਚ ਫੀਸ ਵਗੈਰਾ ਤੁਸੀਂ ਕਿੰਨੀ ਕੁ ਰੱਖੀ ਆ? ਫੀਸ ਆਪਣੀ ਫੀਸ ਤਾਂ ਹੈਗੀ ਹੈ, ਪਰ ਆਪਾਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕਦੀ ਆਪਾਂ ਨਿਆਣੇ ਨੂੰ ਕਦੀ ਲਾਈਕ ਨਾ ਨਹੀਂ ਕੀਤੀ, ਕਿਉਂਕਿ ਕਈਆਂ ਲਈ ਫੀਸ ਥੋੜੀ ਜਿਹੀ ਜ਼ਿਆਦਾ ਹੋ ਸਕਦੀ ਆ। ਆਪਾਂ ਇਹ ਨਹੀਂ ਚਾਹੁੰਦੇ ਕਿ ਨਿਆਣਾ ਲਾਈਕ ਨਾ ਆ ਸਕੇ ਪੈਸਿਆਂ ਕਰਕੇ। ਉਹ ਸਾਡੇ ਲਈ ਲਾਈਕ ਐਬਸੋਲੂਟ ਨੋ ਆ। ਵੀ ਜਿਹੜਾ ਬੱਚਾ ਆਉਣਾ ਚਾਹੁੰਦਾ ਉਹ ਜ਼ਰੂਰ ਆਵੇ, ਬੇਸਿਕਲੀ ਜ਼ਰੂਰ ਆਵੇ, ਤਾਂ ਸਾਡੇ ਨਾਲ ਗੱਲ ਕਰੇ, ਆਪਾਂ ਕੋਈ ਨਾ ਕੋਈ ਲਾਈਕ ਬੰਦੋਬਸਤ ਕਰ ਲਾਂਗੇ। ਲਾਈਕ ਫੀਸ ਜੇ ਕੱਟਣੀ ਪਵੇ ਥੋੜੀ ਜਿਹੀ ਕੱਟ ਸਕਦੇ ਆ, ਕੁਛ ਵੀ। ਬਸ ਏਦਾਂ ਨਾ ਸਮਝੋ ਕਿ ਫੀਸ ਜ਼ਿਆਦੀ ਹੈ, ਨਿਆਣਾ ਮੇਰਾ ਆ ਰਹੀ ਸਾਡਾ। ਫੋਨ ਕਰ ਲਓ ਸਾਨੂੰ, ਗੱਲਬਾਤ ਕਰਕੇ ਕੁਛ ਨਾ ਕੁਛ ਬੰਦੋਬਸਤ ਕਰ ਲਾਂਗੇ। ਤੇ ਹੋਰ ਬਲਜਿੰਦਰ ਸਿੰਘ ਜੀ, ਫੀਸ ਕਿੰਨੀਆਂ ਹੋਣੀਆਂ ਆ, ਕਿਹੜੀਆਂ ਹੁੰਦੀਆਂ ਬੱਚਿਆਂ ਨੂੰ, ਤਾਂ ਕਿ ਉਹਨਾਂ ਦੇ ਪੇਰੈਂਟਸ ਨੂੰ ਵੀ ਪਤਾ ਹੋਵੇ? ਐਕਟੀਵਿਟੀਜ਼ ਆਪਾਂ ਸੋ ਪ੍ਰੀਟੀ ਮਚ ਆਪਾਂ ਉੱਥੇ ਲੇਕ ਹੈਗਾ ਆ, ਆਪਾਂ ਲੇਕ ਤੇ ਲੈ ਜੀਦਾ ਨਿਆਣਿਆਂ ਨੂੰ, ਥੋੜੀ ਸਵਿਮਿੰਗ ਕਰ ਲੈਂਦੇ ਆ। ਜਿਹਨਾਂ ਨਿਆਣਿਆਂ ਨੂੰ ਸਵਿਮਿੰਗ ਨਹੀਂ ਹੁੰਦੀ, ਉਹ ਲਾਈਕ ਆਪਾਂ ਸਵਿਮਿੰਗ ਵੀ ਸਿਖਾ ਦਿੰਦੇ ਆ ਨਿਆਣਿਆਂ ਨੂੰ, ਏਦਾਂ ਤੈਰਨਾ ਆ ਜੀ। ਉਹਦੇ ਨਾਲ ਆਪਾਂ ਇੱਕ ਫ੍ਰੈਸਨੋ ਸਟੇਟ ਰੋਪਸ ਕੋਰਸ ਆ, ਇਟਸ ਸਪੋਜ਼ਡ ਟੂ ਬੀ ਲਾਈਕ ਟੀਮ ਬਿਲਡਿੰਗ, ਲੀਡਰਸ਼ਿਪ, ਆਬਸਟੀਕਲ ਕੋਰਸ। ਆਪਾਂ ਦੂਜੇ ਜਾਂ ਤੀਜੇ ਦਿਨ ਉੱਥੇ ਲੈ ਕੇ ਜਾਈਦਾ ਨਿਆਣਿਆਂ ਨੂੰ, ਥੋੜ੍ਹਾ ਜਿਹਾ ਉਹਨਾਂ ਦਾ ਟੀਮ ਬਿਲਡਿੰਗ ਲਾਈਕ ਟੀਮ ਵਰਕ ਉਹਨਾਂ ਦਾ ਬਿਲਡ ਹੁੰਦਾ ਆ, ਉਹ ਵੀ ਬਹੁਤ ਫਨ ਹੁੰਦਾ ਆ। ਉਹਦੇ ਨਾਲ ਆਪਾਂ ਕਾਇਕਿੰਗ ਵੀ ਕਰੀਦਾ ਆ ਜੀ। And then like hiking ਆਪਾਂ ਲੈ ਕੇ ਜਾਈਦਾ ਨਿਆਣੇ ਨੂੰ ਇੱਕ ਦਿਨ। ਤੇ ਫਿਰ at the end of the camp usually ਆਪਾਂ ਪੇਂਟਬਾਲ ਕਰੀਦਾ ਆ। ਪੇਂਟਬਾਲ, ਓਕੇ। ਸੋ ਇੱਕ ਬਲਜਿੰਦਰ ਸਿੰਘ ਜੀ, ਆਪਣੇ ਟੈਂਪਰੇਚਰ ਵਗੈਰਾ ਦਾ ਦੱਸ ਦਿਓ, ਕਿਉਂਕਿ ਜਦੋਂ ਅਸੀਂ ਵੀ ਬੇ ਏਰੀਏ ਤੋਂ ਆਉਂਦੇ ਸਾਨੂੰ ਕਈ ਵਾਰ ਗਰਮੀ ਲੱਗਦੀ ਹੁੰਦੀ ਆ। ਸਾਡੇ ਆਲ ਓਵਰ USA ਸੁਣਦੇ ਵੀ ਕਿੰਨਾ ਕੁ ਟੈਂਪਰੇਚਰ ਹੁੰਦਾ, ਵੈਦਰ ਕਿਦਾਂ ਦਾ ਰਹਿੰਦਾ ਹੈ ਜੀ? ਤੇ ਵੈਦਰ ਉੱਥੇ ਪਹਾੜਾਂ ਦੇ ਵਿੱਚ ਤੁਹਾਡੇ ਬੇ ਏਰੀਆ ਵਰ ਗਿਆ ਹੀਗਾ, ਨਾਲੇ ਉੱਥੇ ਗਰਮੀ ਤਾਂ ਨਹੀਂ ਹੁੰਦੀ। ਹਾਂਜੀ, ਲਾਈਕ in the 70s I would say। That's good. ਹਾਂਜੀ, summers ਦੇ ਵਿੱਚ 70s is manageable। if you come to Fresno ਫਿਰ ਤੇ ਗਰਮੀ ਹੋਊਗੀ, ਪਰ ਉੱਥੇ ਪਹਾੜਾਂ ਦੇ ਵਿੱਚ ਲਾਈਕ ਟੈਂਪਰੇਚਰ ਵਧੀਆ ਰਹਿੰਦਾ ਜੀ। ਤੇ ਨਾਲ ਹੀ ਬਲਜਿੰਦਰ ਇਹ ਵੀ ਆ ਬਹੁਤ ਸਾਰੇ, ਕਿਉਂਕਿ ਬੱਚਿਆਂ ਨੇ ਸ਼ਾਇਦ ਕਈਆਂ ਨੂੰ ਜਿਹੜਾ ਪਤਾ ਵੀ ਆ, ਕਈਆਂ ਨੂੰ ਨਹੀਂ ਵੀ ਪਤਾ ਆ, ਕਿੰਨਾਂ ਦੀ ਨਿਗਰਾਨੀ ਹੇਠ ਜਿਹੜੇ ਆ 13 ਤੋਂ 17 ਸਾਲ ਦੇ ਬੱਚੇ ਰਹਿਣੇ ਆ? ਕੌਣ ਜਿਹੜੇ ਐਜ਼ ਜਿਹੜੇ ਵੋਲੰਟੀਅਰਸ ਵੀ ਜਿਹੜੇ ਜਾ ਰਹੇ ਆ, ਉਹ ਕਿੰਨੀ ਕੁ ਉਮਰ ਦੇ ਨੇ? ਸੋ ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਜਿਹੜਾ ਜਾਣਕਾਰੀ ਦਿਓ ਐਟਲੀਸਟ, ਕਿਉਂਕਿ ਬੱਚੇ ਜਿਹੜੇ ਮਾਪੇ ਉਹ ਵੀ ਚਾਹੁੰਦੇ ਆ ਵੀ ਜਿਹੜੇ ਬੱਚੇ ਆ ਸੇਫ ਹੱਥਾਂ ਦੇ ਵਿੱਚ ਹੋਣ। ਹਾਂਜੀ। ਸੋ ਪ੍ਰੀਟੀ ਮਚ ਜਿਹੜੇ ਕਾਉਂਸਲਰ ਹੈਗੇ, ਆਪਾਂ ਜਦੋਂ ਵੀ ਆਪਾਂ ਜਿਵੇਂ ਆਪਣੇ ਕੋਲ 3 ਆਰਗੇਨਾਈਜ਼ ਜਿਹੜੇ ਆਪਾਂ ਕਾਉਂਸਲਰ ਪਿਕ ਕਰੀਦੇ ਆ, ਠੀਕ ਹੈ, ਤਾਂ ਯੂਜਲੀ ਉਹ there's application ਉਹ ਫਿਲ ਆਊਟ ਕਰਦੇ, ਤੁਸੀਂ ਕਿਉਂ ਚੰਗੀ ਦਾ ਕਾਉਂਸਲਰ ਬਣਨਾ ਚਾਹੁੰਦੇ ਆ, ਤੁਸੀਂ ਕੀ ਕੀ ਸਿਖਾਉਣਾ ਚਾਹੁੰਦੇ ਆ ਨਿਆਣੇ ਨੂੰ, ਕੀ ਮਕਸਦ ਹੈ ਤੁਹਾਡਾ। ਤਾਂ ਪ੍ਰੀਟੀ ਮਚ ਉਹ ਜਦੋਂ ਆਪਾਂ ਦੇਖੀਦਾ ਆ, ਪ੍ਰੀਟੀ ਮਚ ਆਪਾਂ ਚਾਹੁੰਦੇ ਆ ਜਿਹੜਾ ਕਾਉਂਸਲਰ ਹੋਵੇ 1-2 ਸਾਲ ਕਾਲਜ ਵੀ ਗਿਆ ਹੋਵੇ, 20 ਸਾਲਾਂ ਤੋਂ ਥੋੜੇ ਜਿਹੇ ਉੱਪਰ ਹੀ ਹੋਵੇ ਉਮਰ ਦੇ ਹਿਸਾਬ ਨਾਲ। ਪਰ ਉੱਥੇ ਜਿਹੜੇ ਕਾਉਂਸਲਰ ਇਸ ਸਾਲ ਹੈਗੇ ਆ, like they come from a variety of different backgrounds। ਕਈ ਫੌਜ ਦੇ ਵਿੱਚੋਂ ਸੀ ਆਏ ਹੋ, ਕਈ like PhD ਡਿਗਰੀਆਂ ਲਈਆਂ ਆ, ਨਰਸਿੰਗ ਮੈਡੀਕਲ ਬੈਕਗਰਾਉਂਡ ਦੇ ਵਿੱਚੋਂ ਆਏ ਹੋਣੇ। very like ਜੋ ਆਪਾਂ ਚੁਣੀਦੇ ਆ ਕਾਉਂਸਲਰ, ਮੇਕ ਸ਼ੋਰ ਕਿ ਰਿਸਪੌਂਸਿਬਲ ਕਾਉਂਸਲਰ ਹੋਣ। ਠੀਕ ਹੈ ਜੀ। ਇਹ ਉਹ ਬੱਚੀਆਂ ਆ, ਚਾਹੇ ਬੱਚੇ ਮੇਲ ਆ ਚਾਹੇ ਫੀਮੇਲ, ਦੋਨਾਂ ਤਰ੍ਹਾਂ ਦੇ ਜਿਹੜੇ ਬੱਚੇ ਆ ਇਸ ਕੈਂਪ ਦੇ ਵਿੱਚ ਹੋਣਗੇ, ਰਾਈਟ? ਨਹੀਂ, ਸੋ ਪਚੰਗੀ ਹੈਗਾ ਸਿਰਫ ਮੁੰਡਿਆਂ ਦਾ ਕੈਂਪ ਆ। ਪਰ ਇੱਕ ਹਾਂਜੀ ਆਪਣੇ ਕੋਲ ਫਿਰ ਵੀ ਆਪਣੇ ਕੋਲ ਇੱਕ ਪਚੰਗਣ ਕੈਂਪ ਆ, ਉਹ ਹੈਗਾ ਆ
ਬੱਚਿਆਂ ਦਾ। ਅੱਛਾ ਜੀ। ਤੇ ਉਹ ਕਦੋਂ ਹੁੰਦਾ ਹੈ? ਉਹ ਵੀ ਜੁਲਾਈ ਦੇ ਵਿੱਚ ਹੀ ਹੁੰਦਾ। ਇਸ ਸਾਲ ਉਹਨੇ 18 ਤੋਂ ਲੈ ਕੇ 22 ਤਰੀਕ ਤੱਕ ਹੋਣਾ ਆ। ਉਹਨਾਂ ਦਾ 5 ਦਿਨਾਂ ਦਾ ਹੁੰਦਾ ਕੈਂਪ। ਉਹਨਾਂ ਦਾ 5 ਡੇਜ਼ ਦਾ, ਇਹਨਾਂ ਦਾ 7 ਡੇਜ਼ ਦਾ ਹੈ। ਤੇ ਉਹਨਾਂ ਦਾ ਵੀ ਉੱਥੇ ਹੀ ਹੋਣਾ ਆ ਜਾਂ ਉਹਨਾਂ ਦੇ ਬਾਰੇ ਫਿਰ ਆਪਾਂ ਬਾਅਦ ਦੇ ਵਿੱਚ ਡਿਟੇਲ 'ਚ ਦੱਸਣਾ ਕਿਸੇ ਦਿਨ? ਉਹਨਾਂ ਦਾ ਲੋਕੇਸ਼ਨ ਹੋਰ ਹੁੰਦਾ। ਆਪਾਂ ਥੋੜਾ ਦਿਲ ਲਈ ਆਪਾਂ ਨੰਬਰ ਇੱਕ ਨੋਟ ਕਰ ਦਿੰਦੇ ਆ ਤੇ ਜੇ ਕਿਸੇ ਕੋਲ ਹੋਰ ਇਨਫੋਰਮੇਸ਼ਨ ਹੈਗੀ, ਕਿਉਂਕਿ ਮੇਰੇ ਕੋਲ ਤਾਂ ਘੱਟ ਹੀ ਆ ਜੀ, ਪਰ ਆਪਾਂ ਨੰਬਰ ਦੇ ਦਿੰਦੇ ਆ। ਜੇ ਕਿਸੇ ਕੋਲ ਬੱਚੀ ਨੂੰ ਭੇਜਣਾ ਜਾਂ ਇਨਫੋਰਮੇਸ਼ਨ ਹੋਰ ਚਾਹੁੰਦੇ ਆ, ਉਹਨਾਂ ਨੂੰ ਫੋਨ ਕਰ ਸਕਦੇ ਨੇ। ਹਾਂਜੀ। ਸੋ ਨੰਬਰ ਉਹੀ ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ 5594309348? ਹਾਂਜੀ, ਇਹ ਹੈਗਾ ਆ ਸਾਡਾ ਨੰਬਰ ਬਲਜਿੰਦਰ। ਜੇ ਨੇਮ ਨੋਟ ਕਰਨਾ ਹੈ ਸਾਡਾ ਨੰਬਰ ਹੈ। ਜੇ ਕਿਸੇ ਨੂੰ ਕੋਈ ਕੰਸਰਨ ਜਾਂ ਕੁਐਸਚਨ ਦੀ ਲੋੜ ਪਈ, ਠੀਕ ਹੈ। ਤੇ ਓਕੇ, ਜੇ ਭਚੰਗਣ ਲਈ ਭਚੰਗਣ ਤੁਹਾਨੂੰ ਮੈਂ ਨੰਬਰ ਇੱਕ ਦਿੰਦਾ ਆ। ਤੇ ਭਚੰਗਣ ਵਾਲਾ ਵੀ ਉੱਥੇ ਹੀ ਜਿਹੜੀ ਸ਼ੈਵਰਲੇਕ ਲੇਕ ਆ ਉੱਥੇ ਹੋਣਾ ਜਾਂ ਉਹ ਡਿਫਰੈਂਟ ਲੋਕੇਸ਼ਨ? ਦੱਸ ਰਹੇ ਸੀਗੇ ਵੀ ਥੋੜਾ ਡਿਫਰੈਂਟ ਜਗ੍ਹਾ ਤੇ ਜਿਹੜਾ ਹੋਣਾ ਹੈ। ਹਾਂਜੀ, ਉਹਨਾਂ ਦਾ ਡਿਫਰੈਂਟ ਲੋਕੇਸ਼ਨ ਹੁੰਦਾ ਹੈ। ਉਹ ਜਿਹੜੇ ਕਾਉਂਸਲਰ ਉਹਨਾਂ ਦੇ ਹੁੰਦੇ ਆ ਉਹ ਹੋਰ ਡਿਫਰੈਂਟ ਲੋਕੇਸ਼ਨ ਜਿਹੜੀ ਲੱਭਦੇ ਹੁੰਦੇ ਆ ਆਪੇ ਲੱਭਦੇ ਆ। ਓਕੇ, ਆਪੇ ਲੱਭਦੇ ਨੇ। ਠੀਕ ਹੈ। ਸੋ ਹਾਂਜੀ ਬਲਜਿੰਦਰ ਜੀ, ਦੱਸ ਦਿਓ ਨੰਬਰ ਜੇ ਕਿਸੇ ਨੇ ਭਚੰਗਣ ਕੈਂਪ ਦੇ ਲਈ ਕਰਨਾ ਆ ਜੀ। 559 313 4066 ਜੀ। ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਆਲ ਓਵਰ USA ਕੈਨੇਡਾ ਸੁਣ ਰਹੇ ਆ, ਇਹ ਜਕਾਰਾ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਆਪਣਾ ਨੌਜਵਾਨ ਆ। ਸੋ ਜਕਾਰਾ ਮੂਵਮੈਂਟ ਦੀ ਦੱਸਦੀ ਜਾਈਏ, ਬਹੁਤ ਹੀ ਇਹ ਵੱਡੀ ਆਰਗੇਨਾਈਜੇਸ਼ਨ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ USA ਦੇ ਵਿੱਚ। ਇਹਨਾਂ ਨੇ ਬਹੁਤ ਇਸ਼ੂਜ਼, ਖਾਸ ਕਰਕੇ ਜਿਹੜੇ ਪੰਜਾਬੀ ਲੈਂਗੁਏਜ ਵਾਲੇ ਆ ਤੇ ਸਿੱਖ ਇਸ਼ੂਜ਼ ਆ, ਉਹਨਾਂ ਦੇ ਉੱਤੇ ਕੰਮ ਕੀਤਾ। ਪਿੱਛੇ ਜੇ ਜਿਹੜਾ ਵੋਟਿੰਗ ਵਾਲਾ ਪੰਜਾਬੀ ਦੇ ਵਿੱਚ ਕਈ ਕਾਉਂਟੀਜ਼ ਦੇ ਵਿੱਚ ਹੋਇਆ ਸੀ, ਉਹ ਇਹਨਾਂ ਨੇ ਅੱਗੇ ਹੋ ਕੇ ਲੜਿਆ ਸੀ। ਸੋ ਇਹਨਾਂ ਦੇ ਵਿੱਚ ਕਾਫੀ ਪੜ੍ਹੇ ਲਿਖੇ ਨੌਜਵਾਨ ਜੁੜੇ ਹੋਏ ਆ, ਖਾਸ ਕਰਕੇ ਨੈਨਦੀਪ ਸਿੰਘ UCLA ਤੋਂ, ਜੌਨ ਹੌਪਕਿੰਸ ਤੋਂ ਪੜ੍ਹਿਆ ਹੋਇਆ ਆ। ਪਰਸਨਲੀ ਮੈਂ ਉਹਨੂੰ ਬਹੁਤ ਸਾਲਾਂ ਤੋਂ ਜਾਣਦਾ, ਕਾਫੀ ਮਿਹਨਤੀ ਮੁੰਡਾ ਹੈਗਾ। ਸੋ ਆਪਣੇ ਬੱਚੇ ਜਿਹੜੇ ਤੁਹਾਡੇ ਸੇਫ ਆ, ਜੇ ਜਿਹੜੇ ਜਿਸ ਤਰ੍ਹਾਂ ਉਹਨੇ ਦੱਸਿਆ ਵੀ 13 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਉਹਨਾਂ ਦੇ ਜੇ ਮੁੰਡੇ ਆ, ਮੁੰਡਿਆਂ ਵਾਲਾ ਕੈਂਪ ਜਿਹਦਾ ਨਾਂ ਇਹਨਾਂ ਨੇ ਭਚੰਗੀ ਕੈਂਪ ਰੱਖਿਆ। ਜੇ ਬੱਚੀਆਂ ਵਾਲਾ ਆ, ਉਹ ਭਚੰਗਣ ਕੈਂਪ ਰੱਖਿਆ ਹੈਗਾ। ਉਹਦੇ 'ਚ ਕੱਲਾ ਰਿਲੀਜੀਅਸ ਕੈਂਪ ਨਹੀਂ, ਕਈ ਵਾਰੀ ਪੇਰੈਂਟਸ ਇਹ ਵੀ ਸੋਚਦੇ ਵੀ ਸ਼ਾਇਦ ਖਰੇ ਇਹ ਟੋਟਲੀ ਗੁਰਮਤ ਵਾਲਾ ਹੋਣਾ ਆ। ਉਹਦੇ 'ਚ ਉਹਨਾਂ ਨੇ ਪੰਜਾਬੀ ਵੀ ਸਿਖਾਲਣੀ ਆ, ਥੋੜ੍ਹਾ ਬਹੁਤਾ ਰਿਲੀਜੀਅਸ ਵੀ ਹੋਊਗਾ, ਬਹੁਤਾ ਜਿਹੜਾ ਪਰਸਨਲ ਲਾਈਫ ਦੇ ਵਿੱਚ ਜਾ ਕੇ ਅੱਗੇ ਕੀ ਕਰਨਾ, ਜਿਸ ਤਰ੍ਹਾਂ ਉਹਨੇ ਦੱਸਿਆ ਵੀ ਟਾਇਰ ਵੀ ਕਿੱਦਾਂ ਚੇਂਜ ਕਰਨਾ ਕਾਰ ਦੇ। ਸੋ ਬਹੁਤ ਵਧੀਆ ਗੱਲ ਹੈ, ਇੱਕ ਤਰ੍ਹਾਂ ਨਾਲ ਆਊਟਿੰਗ ਹੈਗੀ ਆ ਤੇ ਬੱਚੇ ਬੜੇ ਸੇਫ ਆ। ਜ਼ਰੂਰ ਨਾਲੇ ਬੱਚਿਆਂ ਨੂੰ ਕੀ ਆ, ਚਾਹੇ ਤੁਸੀਂ ਨੇਚਰ ਦੇ ਨਾਲ ਜੁੜਨ ਦਾ ਵੀ ਮੌਕਾ ਮਿਲਦਾ ਹੈ। ਇਹ ਬਹੁਤ ਵਧੀਆ ਚੀਜ਼ ਆ, ਕਿਉਂਕਿ ਜਿੱਦਾਂ ਦੱਸਦੇ ਸੀ ਵੀ ਨਹੀਂ ਤਾਂ ਗੇਮਾਂ ਹੀ ਖੇਡਦੇ ਰਹਿੰਦੇ ਨੇ। ਆਪਾਂ ਟਰਾਈ ਕਰਦੇ ਹਾਂ ਵੀ ਬੱਚੇ ਕਿਤੇ ਨਾ ਕਿਤੇ ਬਾਹਰ ਜਾਣ, ਇੱਕ ਦੂਜੇ ਨਾਲ ਘੁਲਦੇ ਮਿਲਦੇ ਆ, ਨਵੇਂ ਦੋਸਤ ਮਿੱਤਰ ਬਣਾਉਣਗੇ ਜਿਹੜੇ ਕਿ ਗਾਂ ਉਹਨਾਂ ਨੂੰ ਸਕੂਲ ਦੇ ਵਿੱਚ ਵੀ, ਗਾਂ ਕਾਲਜ ਦੇ ਵਿੱਚ ਕਿਤੇ ਵੀ ਜਿਹੜਾ ਆ ਉਹ ਪਿਆਰ ਮੁਹੱਬਤ ਜਿਹੜਾ ਆ ਉਹਨਾਂ ਦਾ ਜਿਹੜਾ ਉਹ ਵੱਧਦਾ ਆ। ਸੋ ਬਲਜਿੰਦਰ, ਬਹੁਤ ਬਹੁਤ ਤੁਹਾਡਾ ਥੈਂਕ ਯੂ ਵੈਰੀ ਮੱਚ। ਤੇ ਬਹੁਤ ਜਿਹੜਾ ਤੁਹਾਨੂੰ ਸ਼ੁਭ ਕਾਮਨਾਵਾਂ ਨੇ। ਵਧੀਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਸਾਰੇ ਜਕਾਰਾ ਮੂਵਮੈਂਟ ਵਾਲੇ, ਤੇ ਇੱਦਾਂ ਹੀ ਡਟੇ ਰਹੋ, ਇੱਦਾਂ ਹੀ ਜਿਹੜੇ ਕੰਮ ਆ ਤੁਸੀਂ ਵਧੀਆ ਜਿਹੜੇ ਆ ਉਹ ਕਰਦੇ ਰਹੋ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਰੋਤਿਓ, ਜੇ ਹੋਰ ਵੀ ਕੋਈ ਇਨਫੋਰਮੇਸ਼ਨ ਦੀ ਜ਼ਰੂਰਤ ਹੋਈ, ਉਹਨਾਂ ਨੇ ਨੰਬਰ ਦੱਸਿਆ ਸੀ। ਜੇ ਤੁਹਾਨੂੰ ਫੇਰ ਚਾਹੀਦਾ ਹੋਇਆ, ਤੁਸੀਂ ਬਾਅਦ ਦੇ ਵਿੱਚ 10 ਵਜੇ ਤੋਂ ਬਾਅਦ ਜਿੱਦਾਂ ਕਾਲ ਕਰ ਲਿਓ ਜੀ। ਤੇ ਸੋ ਮੈਂ ਦੱਸਦਾ ਚਾਹਾਂ ਵੀ ਜਿਹੜਾ ਮੁੰਡਿਆਂ ਵਾਲਾ ਜਿਹੜਾ ਭਚੰਗੀ ਕੈਂਪ ਉਹ 14 ਤੋਂ 22 ਤਰੀਕ ਤੱਕ ਆ, ਤੇ ਜਿਹੜਾ ਕੁੜੀਆਂ ਵਾਲਾ ਆ ਉਹ 18 ਤੋਂ 22 ਤਰੀਕ ਦੇ ਦਰਮਿਆਨ ਜਿਹੜਾ ਹੋਣਾ ਹੈ। ਸੋ ਪੈਰਲਲੀ ਜਿਹੜੇ ਚੱਲਣੇ ਨੇ, ਦੋਨੋਂ ਡਿਫਰੈਂਟ ਪਲੇਸਿਸ ਦੇ ਉੱਤੇ ਜਿਹੜੇ ਹੋਣੇ ਨੇ। ਸੋ ਜੇ ਤੁਸੀਂ ਆਪਣੇ ਮੁੰਡਿਆਂ ਨੂੰ ਜਿਹੜਾ ਜਿਨ੍ਹਾਂ ਦੀ ਉਮਰ 13 ਤੋਂ 17 ਦੇ ਵਿੱਚ ਆ, ਸੇਮ ਹੀ ਕੁੜੀਆਂ ਵਾਸਤੇ ਵੀ ਉਹਨਾਂ ਦੇ ਵਿੱਚ ਆ, ਤੇ ਜੇ ਉਹ ਕੈਂਪ ਦੇ ਵਿੱਚ ਇਹਦੇ ਵਿੱਚ ਜਾਣਾ ਚਾਹੁੰਦੇ ਨੇ, 30-35 ਕਹਿੰਦੇ ਆ ਵੀ ਬੱਚੇ ਜਿਹੜੇ ਉਹ ਲੈਂਦੇ ਨੇ ਮੈਕਸੀਮਮ, ਸੋ ਇੱਕ ਕੈਂਪ ਦੇ ਵਿੱਚ। ਸੋ ਜਲਦੀ ਜਿਹੜਾ ਤੁਸੀਂ ਇਹਨਾਂ ਨੂੰ ਕਾਲ ਕਰੋ, ਰਜਿਸਟਰ ਤੁਸੀਂ ਤੁਸੀਂ ਵੈਬਸਾਈਟ ਆ jakara.org, ਉਹਦੇ ਉੱਤੇ ਜਾ ਕੇ ਵੀ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਇਕੱਤਰ ਕਰ ਸਕਦੇ ਹੋ। ਤੇ ਲੀਡਰਸ਼ਿਪ ਕਹਿੰਦੇ ਕੈਂਪ ਹੁੰਦਾ ਵੀ ਗਾਂ ਜਿਹੜੇ ਆਪਾਂ ਜਿਹੜੇ ਸਿੱਖ ਨੌਜਵਾਨ ਜਿਹੜੇ ਉਹਨਾਂ ਨੂੰ ਕਿੱਦਾਂ ਲੀਡਰ ਜਿਹੜਾ ਉਹ ਪਾਸੇ ਨੂੰ ਘੱਲਣਾ ਆ। ਸੋ ਬਹੁਤ ਵਧੀਆ ਜਿਹੜਾ ਇਹ ਕੰਮ ਆ ਲਗਾਤਾਰ ਕਰ ਰਹੇ। ਸੋ ਜ਼ਰੂਰ ਹੁੰਗਾਰਾ ਭਰੋ, ਆਪਣੇ ਬੱਚਿਆਂ ਨੂੰ ਥੋੜਾ ਜਿਹਾ ਜਿਹੜਾ ਆ ਇੱਦਾਂ ਜਿਹੜਾ ਘਰੋਂ ਬਾਹਰ ਵੀ ਜਿਹੜਾ ਕਰੋ, ਤੇ ਬਾਕੀਆਂ ਦੇ ਨਾਲ ਘੁਲਣ ਮਿਲਣ ਦਾ ਜਿਹੜਾ ਉਹ ਮੌਕਾ ਮਿਲਣਾ ਚਾਹੀਦਾ। ਪਲੱਸ ਇੱਕ ਤਰ੍ਹਾਂ ਨਾਲ ਮਿੱਤਰ ਦੋਸਤ ਬਣਨੇ ਨਵੇਂ ਆਲ ਓਵਰ USA ਜਾਂ ਕੈਨੇਡਾ ਤੋਂ ਤੁਸੀਂ ਇਕੱਠੇ ਹੋ ਸਕਦੇ, ਕੋਈ ਕਿਤੇ ਹੋ ਰਾਈਟ। ਗਾਹਾਂ ਯੂਨੀਵਰਸਿਟੀ ਜਾਣਾ, ਇੱਕ ਤਰ੍ਹਾਂ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਲੈਂਗੁਏਜ ਬੋਲਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਨਾਲ ਮਿਲਣਗੇ ਤਾਂ ਵਧੀਆ, ਜਿੱਦਾਂ ਜਿਹੜੇ ਗੁੱਡ ਸਿਟੀਜ਼ਨ ਵੀ ਬਣਨਗੇ। ਬਿਲਕੁਲ। ਦੇਖੋ ਹਰ ਇੱਕ ਦੀ ਨਾਲੇ ਸਟੋਰੀ ਉੱਥੇ ਬੱਚਿਆਂ ਦੀ ਡਿਫਰੈਂਟ ਹੁੰਦੀ ਹੈ। ਕੋਈ ਕਿਸੇ ਸਰਕਮਸਟੈਂਸ 'ਚੋਂ ਆਇਆ, ਕੁਛ ਕਿਤੇ ਆਇਆ, ਬੜਾ ਕੁਛ ਸਿੱਖਣ ਨੂੰ ਇੱਕ ਦੂਜੇ ਤੋਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਮਿਲਦਾ ਆ। ਕੋਈ ਜਿਹੜਾ ਆ
એનર્ਜੀ ਵਾਲਾ ਜ਼ਿਆਦਾ ਹੁੰਦਾ, ਕੋਈ ਥੋੜਾ ਕਾਮ ਹੁੰਦਾ, ਕੋਈ ਕਈ ਤਰੀਕੇ ਦੇ ਜਿਹੜੇ ਉੱਥੇ ਜਿਹੜੇ ਬੱਚੇ ਇੱਕ ਦੂਜੇ ਨੂੰ ਜਿਹੜੇ ਉਹ ਮਿਲਦੇ ਨੇ, ਕਈ ਜਿਹੜੀਆਂ ਗੱਲਾਂ ਉਹ ਪੇਰੈਂਟਸ ਦੇ ਨਾਲ ਨਹੀਂ ਕਰ ਸਕਦੇ, ਇੱਕ ਦੂਜੇ ਦੇ ਨਾਲ ਜਿਹੜਾ ਉਹ ਕਰਨ ਦਾ ਜਿਹੜਾ ਫਿਰ ਉਹ ਵੀ ਮੌਕਾ ਮਿਲਦਾ ਆ। ਸੋ ਹਰ ਇੱਕ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਜਿੱਦਾਂ ਉਹ ਦੱਸਦੇ ਆ ਵੀ ਫਨ ਐਕਟੀਵਿਟੀਜ਼, ਰਿਲੀਜੀਅਸ, ਕਲਚਰਲ, ਤੁਹਾਡੇ ਆਮ ਮਰਾਂ ਦੇ ਵਿੱਚ ਜਿਹੜੀ ਜ਼ਿੰਦਗੀ ਕਰਨ ਵਾਲੀ ਕੰਮ ਆਉਂਦੇ ਆ ਉਹ, ਅਤੇ ਘਰ ਦੇ ਜਿਹੜੇ ਚੋਰਸ ਆ ਉਹ ਵੀ ਜਿਹੜੇ ਸਿਖਾਉਣਗੇ। ਸੋ ਕਾਫੀ ਜਿਹੜਾ ਵਧੀਆ ਜਿਹੜਾ ਕੈਂਪ ਰਹੇਗਾ। ਸੋ ਜ਼ਰੂਰ ਤੁਸੀਂ ਵੀ ਆਪਣੇ ਜੇ ਮੁੰਡਾ ਜਾਂ ਕੁੜੀ ਆ ਉਸ ਨੂੰ ਤੁਸੀਂ ਕੈਂਪ ਦੇ ਵਿੱਚ ਘੱਲਣਾ ਆ ਤਾਂ ਤੁਸੀਂ ਇਹਨਾਂ ਜਿਹੜੇ ਨੰਬਰਾਂ ਦੇ ਉੱਤੇ ਜਿਹੜਾ ਸੰਪਰਕ ਕਰ ਲਿਓ, 559 430 93 48 ਜਾਂ 559 313 40 66 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਣਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ, ਅਤੇ ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਹੋਰ ਖਬਰਾਂ ਦੇ ਨਾਲ ਅਗਲੀ ਵਾਰ। ਉਦੋਂ ਤੱਕ ਲਈ ਜਿਹੜੀ ਆਪਾਂ ਇਜਾਜ਼ਤ ਜਿਹੜੀ ਉਹ ਜੀ ਲੈਂਦੇ ਹਾਂ, ਇਸ ਤੋਂ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਅਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ